ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਤ ਦੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਟਰੱਕਿੰਗ ਇੰਡਸਟਰੀ ਦੇ ਬਾਰੇ, ਕਿਉਂਕਿ ਅੱਜ ਬੁੱਧਵਾਰ ਹੈ ਤੇ ਬੁੱਧਵਾਰ ਨੂੰ ਆਪਾਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜਿਆ ਕੋਈ ਵੀ ਮਸਲਾ ਵਿਚਾਰਦੇ ਹੁੰਦੇ ਹਾਂ। ਪਿਛਲੇ ਦਿਨਾਂ ਤੋਂ ਕਈ ਮਸਲਿਆਂ ਤੇ ਚਰਚਾ ਬਹੁਤ ਜ਼ਿਆਦਾ ਹੋਈ। ਦੋ ਤਿੰਨ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ। ਪਹਿਲਾਂ ਤਾਂ ਇਹ ਕਿ ਜਿਹੜੇ ਟਰੱਕ ਡਰਾਈਵਰਸ ਨੇ ਉਹਨਾਂ ਨੂੰ ਵਾਸ਼ਰੂਮ ਵਰਤਣ ਬਾਰੇ ਬਹੁਤ ਚਿਰ ਤੋਂ ਹੀ ਇਹ ਮੁੱਦਾ ਜਿਹੜਾ ਭਖਿਆ ਹੋਇਆ। ਹਾਲਾਂਕਿ ਸਮੇਂ-ਸਮੇਂ ਤੇ ਆਪਾਂ ਇਹਦੇ ਬਾਬਤ ਜੋ ਫੈਡ ਨੇ ਪੈਸੇ ਖਰਚੇ ਆ ਤੇ ਜੋ ਸਮੇਂ ਦੀਆਂ ਸਰਕਾਰਾਂ ਦੇ ਆਪਣੇ ਜਿਹੜੇ ਡਾਇਰੈਕਸ਼ਨਸ ਉਹਨਾਂ ਨੇ ਦਿੱਤੀਆਂ ਹੋਈਆਂ ਜਾਂ ਹੈਲਥ ਅਥਾਰਟੀਜ਼ ਨੇ ਡਾਇਰੈਕਸ਼ਨ ਜਿਹੜੀਆਂ ਜਾਰੀ ਕੀਤੀਆਂ ਹੋਈਆਂ ਉਹਨਾਂ ਬਾਰੇ ਤੁਹਾਨੂੰ ਦੱਸਦੇ ਰਹੀਦਾ। ਪਰ ਇਸ ਬਾਬਤ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਟ ਨੇ ਜਿਹੜਾ ਉਹ ਅਹਿਮ ਕਦਮ ਪੁੱਟਦਿਆਂ ਇਹ ਗੱਲ ਕਹੀ ਹੈ ਕਿ ਜਿਹੜੇ ਵਾਸ਼ਰੂਮ ਨੇ ਉਹ ਵਰਤਣ ਦੀ ਜਿਹੜੀ ਇਜਾਜ਼ਤ ਹੋਣੀ ਚਾਹੀਦੀ ਆ। ਤੇ ਦੂਜੇ ਪਾਸੇ ਕਈ ਟਰੱਕਰਸ ਵੀਰਾਂ ਦੇ ਨਾਲ ਚੋਰੀਆਂ ਦੇ ਸਿਲਸਿਲੇ ਜਿਹੜੇ ਨੇ ਉਹ ਲਗਾਤਾਰ ਵੱਧ ਰਹੇ ਨੇ ਤੇ ਕੋਈ ਹੋਰ ਵੀ ਅਹਿਮ ਮੁੱਦੇ ਨੇ, ਖਾਸ ਕਰਕੇ ਹੁਣ ਇਹੋ ਜਿਹੇ ਕੰਮਕਾਰ ਦੇ ਹਾਲਾਤਾਂ ਨੂੰ ਲੈ ਕੇ ਵੀ ਕਈ ਜਿਹੜੇ ਮਸਲੇ ਨੇ ਉਹਨਾਂ ਨੂੰ ਵਿਚਾਰਾਂਗੇ। ਤੇ ਤੁਸੀਂ ਇਹਨਾਂ ਮਸਲਿਆਂ ਬਾਰੇ ਕੀ ਰਾਏ ਰੱਖਦੇ ਹੋ, ਖਾਸ ਕਰਕੇ ਜਿਹੜਾ ਮੰਦਵਾੜਾ ਇਹਦੇ ਬਾਰੇ ਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੀਆਂ ਜੌਬਸ ਨਹੀਂ ਮਿਲ ਰਹੀਆਂ ਜਾਂ ਮੰਦਾ ਕੰਮ ਕਰਦਾ ਇਹਦੇ ਬਾਰੇ, ਵਾਸ਼ਰੂਮਸ ਦੇ ਬਾਰੇ ਕਿਹੋ ਜਿਹੇ ਹਾਲਾਤ ਨੇ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਤੇ ਨਾਲ ਜਿਹੜੀਆਂ ਚੋਰੀਆਂ ਵੱਧ ਰਹੀਆਂ ਵਾ ਇਹਨਾਂ ਦੇ ਬਾਰੇ ਜਿਹੜੇ ਤੁਸੀਂ ਆਪਣੇ ਵਿਚਾਰ ਆ ਪੰਜਾਬੀ ਰੇਡੀਓ ਯੂਐਸਏ ਦੇ ਇਸ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200। ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬੀ ਰੇਡੀਓ ਯੂਐਸਏ ਦੇ ਸੈਨ ਹੋਜ਼ੇ ਸਟੂਡੀਓ ਤੋਂ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਜੀ। ਤੇ ਆਪਾਂ ਅੱਜ ਟਰੱਕਿੰਗ ਦਾ ਮੁੱਦਾ ਜਿਹੜਾ ਤੁਸੀਂ ਛੇੜਿਆ ਉਸ ਤੇ ਗੱਲਬਾਤ ਕਰਨੀ ਆ। ਤੁਸੀਂ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਦੱਸ ਦਿੱਤੀਆਂ, ਵਾਰੀ-ਵਾਰੀ ਇਹਨਾਂ ਤੇ ਗੱਲਬਾਤ ਆਪਾਂ ਕਰਾਂਗੇ। ਕਈ ਵਾਰੀ ਜਦੋਂ ਪ੍ਰਵੀਨ ਜੀ ਆਪਾਂ ਗੱਲਬਾਤ ਕਰਦੇ ਆ ਨਾ, ਕਈ ਵਾਰ ਐਂ ਲੱਗਦਾ ਹੈ ਕਿ ਜਿਨ੍ਹਾਂ ਦੀ ਪ੍ਰੋਬਲਮ ਉਹਨਾਂ ਨੂੰ ਪ੍ਰੋਬਲਮ ਕੋਈ ਨਹੀਂ ਲੱਗਦੀ, ਉਹ ਸਾਨੂੰ ਹੀ ਲੱਗਦੀ ਆ ਵੀ ਪ੍ਰੋਬਲਮ ਹੈਗੀ ਆ ਜੀ। ਕਿਉਂਕਿ ਅੱਗੋਂ ਪਿੱਛੋਂ ਅਸੀਂ ਫਿਰ ਬਹੁਤ ਉਹਨਾਂ ਚੀਜ਼ਾਂ ਦੇ ਉੱਤੇ ਕਰਦੇ ਹੈਗੇ ਆ ਜਿਨ੍ਹਾਂ ਦੀ ਸਾਨੂੰ ਪ੍ਰੋਬਲਮ ਹੁੰਦੀ ਆ। ਹੁਣ ਤੁਸੀਂ ਬਾਥਰੂਮ ਦੀ ਪ੍ਰੋਬਲਮ ਦੀ ਗੱਲ ਕੀਤੀ ਆ, ਵਾਕਿਆ ਹੀ ਬਹੁਤ ਪ੍ਰੋਬਲਮ ਹੈ, ਅੱਜ ਦੀ ਨਹੀਂ, ਮੈਨੂੰ ਕਈ ਚਿਰ ਹੋ ਗਿਆ। ਅੱਜ ਤੋਂ ਹੁਣ ਮੈਂ ਵੈਸੇ ਤੁਹਾਡੇ ਨਾਲ ਜਦ ਵੀ ਕਰਦੀ ਹਾਂ ਜਾਂ ਰਾਜ ਕਰਨਾ ਕਰਾਂ ਜਾਂ ਤੁਹਾਡੇ ਨਾਲ ਕਰਾਂ ਦੇ ਵਿੱਚ, ਬਸ ਇਹ ਪਹਿਲਾਂ ਇਹ ਸ਼ੋਅ ਮੈਂ ਬੜੇ ਕੀਤੇ ਹੈਗੇ ਆ ਵੀ ਜਿਹੜੀਆਂ ਟਰੱਕਿੰਗ ਵਾਲੀਆਂ ਪ੍ਰੋਬਲਮ ਆ, ਜਿਸ ਤਰ੍ਹਾਂ ਤੁਸੀਂ ਹੁਣ ਬਾਥਰੂਮ ਦੀ ਗੱਲ ਕੀਤੀ ਆ, ਵਾਕਿਆ ਪ੍ਰੋਬਲਮ ਰਹੀ ਆ। ਪਹਿਲਾਂ ਇੱਥੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਬੰਦ ਨਹੀਂ ਕੀਤਾ ਜਾਂਦਾ ਸੀਗਾ ਹਾਂ, ਜਿਹੜੇ ਵੱਡੇ ਸ਼ਾਪਿੰਗ ਸੈਂਟਰ ਹੈਗੇ ਆ ਜਾਂ ਟਰੱਕ ਸਟਾਪ ਆ ਉਹਨਾਂ ਤੇ ਵੀ ਆ, ਪਰ ਉਹਨਾਂ ਦੇ ਵਿੱਚ ਕਈਆਂ ਨੂੰ ਹੋਰ ਜਿਹੜੀਆਂ ਪ੍ਰੋਬਲਮਸ ਰਹਿੰਦੀਆਂ ਸੀਗੀਆਂ ਕਿ ਜੇ ਇਹ ਪ੍ਰੋਬਲਮ ਹੈਗੀ ਆ ਤੇ ਉਹਦੇ ਨਾਲ ਅਸੀਂ ਵੀ ਕਈ ਵਾਰੀ ਟਰਬਲ ਮੇਕਰ ਬਣ ਜਾਂਦੇ ਆ। ਅਸੀਂ ਵੀ ਕਿਸੇ ਦੇ ਲਈ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਆ ਜੀ। ਉੱਥੇ ਉਹ ਵੀ ਮੁੱਦੇ ਆਉਂਦੇ, ਸਾਨੂੰ ਸਾਰੇ ਵਿਚਾਰਨੇ ਚਾਹੀਦੇ ਆ ਕਿ ਜਦੋਂ ਸਾਨੂੰ ਕਿਤੇ ਕੋਈ ਸਹੂਲਤ ਮਿਲਦੀ ਆ। ਦੇਖੋ, ਇਹ ਬਹੁਤ ਮਾੜੀ ਗੱਲ ਆ ਵੀ ਤੁਹਾਨੂੰ ਬਾਥਰੂਮ ਜਾਣਾ ਹੈ, ਤੁਸੀਂ ਘਰੋਂ ਬਾਹਰ ਰਹਿੰਦੇ ਆ, ਤੁਸੀਂ ਸਮਾਨ ਲੈ ਕੇ ਜਾਂਦੇ ਆ। ਹੁਣ ਇਹ ਤਾਂ ਹੈ ਨੀ ਗਾ ਕਿ ਇੱਥੇ ਰਸਤੇ ਦੇ ਵਿੱਚ ਖੜ ਲਓ, ਜਿੱਦਾਂ ਅਸੀਂ ਆਏ ਆ, ਹੁਣ ਇੰਡੀਆ ਤੋਂ ਆਏ ਆ, ਤੇ ਏਦਾਂ ਤਾਂ ਹੈ ਨੀ ਗਾ ਨਾ। ਤੇ ਪਰ ਇੱਥੇ ਜਿਹੜੇ ਆ ਉਹ ਉਹਨਾਂ ਨੇ ਬੰਦ ਕਰ ਦਿੱਤੇ ਆ, ਜਿੱਥੇ ਉਹ ਸਮਾਨ ਲਾਉਣ ਜਾਂਦੇ ਆ, ਵੇਅਰ ਹਾਊਸਾਂ ਨੇ ਬੰਦ ਕਰ ਦਿੱਤੇ ਆ। ਇਹ ਤਾਂ ਸ਼ਰੇਆਮ ਧੱਕਾ ਹੁੰਦਾ ਆ। ਪਰ ਉਸ ਧੱਕੇ ਨੂੰ ਡੀਲ ਕਿਵੇਂ ਕਰਨਾ ਆ ਉਹ ਵੀ ਸਾਨੂੰ ਆਉਣਾ ਚਾਹੀਦਾ ਕਿ ਡੀਲ ਕਿਵੇਂ ਕਰਨੇ। ਆਪਾਂ ਨਾਲ ਇੰਦਰਜੀਤ ਜੀ ਜੁੜੇ ਹੋਏ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਆ ਆਪਾਂ, ਤੇ ਲਾਈਨ ਤੇ ਹੈਗੇ ਆ ਇੰਦਰਜੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ, ਤੇ ਬਾਈ ਜੀ ਸ਼ਰਮਾ ਜੀ ਨੇ ਵੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਭੈਣ ਜੀ ਮੈਂ ਬਸ ਕੋਈ ਬੇਨਤੀ ਰੱਖ ਲਓ ਜਾਂ ਆਪਾਂ ਨੂੰ ਐਡਵਾਈਸ ਰੱਖ ਲਓ ਕਿ ਅਸੀਂ ਜਦੋਂ ਅਸੀਂ ਮਤਲਬ ਦੂਜਿਆਂ ਤੋਂ ਤਾਂ ਅਸੀਂ ਐਕਸਪੈਕਟੇਸ਼ਨ ਬਹੁਤ ਕਰਦੇ ਆ ਵੀ ਸਾਡੇ ਵਾਸਤੇ ਬਾਥਰੂਮ ਹੋਣੇ ਚਾਹੀਦੇ ਆ, ਸਾਡੇ ਕੋਲ ਚਾਹ ਹੋਣੇ ਚਾਹੀਦੇ, ਪਰ ਉਹਨਾਂ ਨੂੰ ਮੇਨਟੇਨ ਜਾਂ ਉਹਨਾਂ ਨੂੰ ਫੋਲੋ ਅਪ ਅਸੀਂ ਕਰਨਾ ਹੁੰਦਾ, ਡਰਾਈਵਰਾਂ ਨੇ ਕਰਨਾ ਹੁੰਦਾ ਜੀ। ਮੇਰੇ ਵਰਗਾ ਜਦੋਂ ਜਿੱਥੇ ਬਾਥਰੂਮ, ਮੈਂ ਕਈ ਵਾਰੀ ਵੇਖਿਆ ਹੈ ਵੀ ਬਾਥਰੂਮ ਥੋੜੀ ਦੂਰ ਤੇ ਹੀ ਹੁੰਦਾ, ਟਰੱਕ ਸਟਾਪ ਦੀ ਵੱਡੀ ਪਾਰਕਿੰਗ ਹੁੰਦੀ ਆ, ਪਰ ਅਸੀਂ ਕਈ ਵਾਰੀ ਬਾਥਰੂਮ ਜਾਣ ਤੋਂ ਦੂਰ ਦੀ ਬਜਾਏ ਅਸੀਂ ਕਈ ਵਾਰੀ ਟਰੱਕ ਦੇ ਕੋਲੇ ਆਲੇ ਦੁਆਲੇ ਉਹਨਾਂ ਦੇ ਟ੍ਰੇਲਰਾਂ ਦੇ ਵਿਚਾਲੇ ਖੜ ਕੇ ਪਿਸ਼ਾਬ ਕਰੀ ਜਾਂਦੇ ਹੁੰਦੇ ਆ। ਮਤਲਬ ਬਹੁਤ ਜਿੱਥੇ ਬਾਥਰੂਮ ਹੈਗੇ ਆ ਉਹ ਫਿਰ ਕੀ ਕਰਦੇ ਆ। ਹੁਣ ਇਹ ਕਾਸਕੋ ਵੇਖਿਆ ਮੈਂ, ਜਿੱਥੇ ਡਿਲੀਵਰੀ ਕੀਤੀ ਹੈ, ਜਿੱਥੇ ਵਾਲਮਾਰਟ ਦੇਖੀ ਹੈ, ਤਾਂ ਉਹ ਟਰੱਕ ਟ੍ਰੇਲਿਆਂ ਦੇ ਵਿੱਚ ਜਾ ਕੇ ਉੱਥੇ ਟਾਇਰਾਂ ਦੇ ਉੱਤੇ ਪਿਸ਼ਾਬ ਕਰ ਦੇਣਾ, ਹਨਾ। ਤੇ ਇਹ ਅਸੀਂ ਮਤਲਬ ਡਰਾਈਵਰ ਠੀਕ ਆ, ਉਹਦੀ ਮੰਗ ਜਾਇਜ਼ ਹੈ, ਸਾਰੇ ਮਾੜੇ ਨੀ ਗੇ, ਸਾਰੇ ਚੰਗੇ ਵੀ ਨੀ ਗੇ, ਪਰ ਉਹਦੇ ਵਿੱਚ ਜਦੋਂ ਆਪਣੇ ਆਪ ਨੂੰ ਜੇ ਗਲਤੀ ਕਰ ਲਈਏ ਤਾਂ ਅਸੀਂ ਤੇ ਆਪਣੇ ਆਪ ਨੂੰ ਇਹ ਕਹਿ ਕੇ ਚੱਲ ਕੋਈ ਨਹੀਂ, ਆਪਣੇ ਆਪ ਨੂੰ ਥੋੜਾ ਜਿਹਾ ਸ਼ਬਦ ਕਹਿ ਕੇ ਕੋਈ ਜੇ ਮਾਫ਼ ਕਰ ਦੇਣਾ, ਪਰ ਅਗਲੇ ਨੂੰ ਮਾਫ਼ ਕਰਨਾ ਬੜਾ ਔਖਾ ਹੁੰਦਾ।
ਇਹ ਚੀਜ਼ ਹੈ ਜਿਹੜੀ ਬਸ ਮੈਂ ਇਹੀ ਜ਼ਿਆਦਾਤਰ ਜੇ ਆਪਾਂ ਬਾਥਰੂਮ ਦੀ ਗੱਲ ਕਰੀਏ, ਇਹ ਪਹਿਲਾਂ ਕੋਰੋਨਾ ਤੋਂ ਪਹਿਲਾਂ ਬਹੁਤ ਥਾਂ ਤੇ ਆਪਾਂ ਨੂੰ ਇਹੀ ਚੀਜ਼ ਮਿਲਦੀ ਸੀ ਵੀ ਆਲਮੋਸਟ ਪਾਰਕਿੰਗ ਵੀ ਮਿਲਦੀ ਸੀ, ਬਾਥਰੂਮ ਵੀ ਮਿਲਦਾ ਸੀਗਾ, ਔਰ ਜੇ ਕਿਤੇ 5-7% 10% ਲੋਕਾਂ ਨੂੰ ਨਹੀਂ ਸੀ ਜਾਣ ਦਿੰਦੇ ਤਾਂ ਉਹ ਬਾਈ ਰਿਕੁਐਸਟ ਕਰਕੇ ਜਾ ਸਕਦੇ ਸੀਗੇ ਵੀ ਯਾਰ ਨਹੀਂ ਮੈਨੂੰ ਅਰਜੈਂਟ ਹੈ ਪਲੀਜ਼ ਵੀ ਮੈਨੂੰ ਜਾ ਲੈਣ ਦੇ, ਹਨਾ। ਪਰ ਉਹ ਤੁਹਾਨੂੰ ਇਗਨੋਰ ਨਹੀਂ ਸੀ ਕਰਦੇ। ਹੁਣ ਉਹ ਬਿਲਕੁਲ ਚਿੱਟੇ ਸ਼ਬਦਾਂ ਦੇ ਵਿੱਚ ਕਹਿ ਦਿੰਦੇ ਆ ਸੌਰੀ, ਹੈ ਨਾ। ਤੇ ਇਹ ਚੀਜ਼ਾਂ ਜਿਹੜੀਆਂ ਮਤਲਬ ਸਾਨੂੰ ਅਸੀਂ ਇੰਪਲੀਮੈਂਟ ਆਪਦੇ ਤੇ ਕਰਨੀਆਂ ਵੀ ਜਿਹੜੇ ਸਾਡੇ ਘਰੇ ਕੋਈ ਆਵੇ ਬਾਥਰੂਮ ਕਰਨ ਵਾਸਤੇ, ਜੇ ਮੈਂ ਕੋਈ ਮੇਰਾ ਗੈਸਟ ਆਵੇ ਤਾਂ ਉਹ ਨਾ ਪਿਸ਼ਾਬ ਬਾਹਰ ਨਾ ਡਿੱਗੇ ਚੌਂਕਾ, ਹਨਾ ਜੀ। ਤੇ ਅਸੀਂ ਦੂਜਿਆਂ ਤੋਂ ਤਾਂ ਉਮੀਦ ਕਰਦੇ ਹਾਂ, ਪਰ ਸਾਡੀ ਜੋਬ ਕੀ ਹੈ, ਮੇਰੀ ਜ਼ਿੰਮੇਵਾਰੀ ਕੀ ਬਣਦੀ ਹੈ ਕਿ ਮੈਂ ਜਿਵੇਂ ਮਰਜ਼ੀ ਕਰੀ ਚਲਾ ਤੇ ਅਗਲਾ ਜਿਵੇਂ ਮਤਲਬ ਜੋ ਕੁਛ ਵੀ ਨਾ ਕਰੇ ਜਾਂ ਅਗਲਾ ਉਹਦਾ ਰਿਐਕਟ ਨਾ ਕਰੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਛੋਟੀਆਂ ਜਿਹੀਆਂ ਤੇ ਆਪਦੀ ਜ਼ਿੰਮੇਵਾਰੀ ਨੂੰ ਲੋਕੀ ਹਰ ਇੱਕ ਐਗਜ਼ਾਮਪਲ ਦਿੰਦੇ ਯਾਰ ਫਲਾਨਾ ਵੀ ਤਾਂ ਕੁਛ ਆਹ ਕਰੀ ਜਾਂਦੇ, ਉਹ ਫਲਾਨਾ ਖੂਹ 'ਚ ਡਿੱਗਦੇ ਆ, ਕੋਸ਼ਿਸ਼ ਕਰਨਾ ਮੇਰੀ ਕੀ ਜ਼ਿੰਮੇਵਾਰੀ ਆ। ਮੈਂ ਹੁਣ ਜਿਵੇਂ ਕਹਿ ਲਈਏ ਵੀ 50 ਕਾਰ ਵਾਲੇ ਭਜਾਈ ਜਾਂਦੇ, ਹੁਣ ਮੈਂ ਉਹਦੀ ਸਪੀਡਿੰਗ ਥੋੜੀ ਨਾ ਕਰੂੰਗਾ ਉਹਨਾਂ ਦੇ ਨਾਲ ਰਲ ਕੇ। ਮੈਨੂੰ ਪਤਾ ਨਹੀਂ ਵੀ ਮੈਨੂੰ ਪੁਲਿਸ ਵਾਲੇ ਨੇ ਜੇ ਮੈਨੂੰ ਰੋਕ ਲਿਆ ਤੇ ਮੈਂ ਜਾਣਾ ਕਿੱਧਰ ਨੂੰ ਆ ਮੁੜ ਕੇ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਿਰਫ ਇੰਨਾ ਕੀ ਆ ਵੀ ਮੈਂ ਮੇਰੀ ਜ਼ਿੰਮੇਵਾਰੀ ਨਿਭਾਉਣੀ ਆ, ਫੇਰ ਸਹੀ ਹੋ ਜੂਗਾ। ਤੇ ਜੇ ਮੈਂ ਆਖਾਂ ਵੀ ਨਹੀਂ ਜ਼ਿੰਮੇਵਾਰੀ ਕੋਈ ਹੋਰ ਨਿਭਾਵੇ, ਮੈਂ ਜਿਵੇਂ ਮਰਜ਼ੀ ਕਰਾਂ, ਹਾਂ ਮੇਰੇ ਵਾਸਤੇ ਲੋਕੀ ਚੰਗਾ ਸੋਚਣ, ਮੈਂ ਕਿਸੇ ਵਾਸਤੇ ਚੰਗਾ ਨਾ ਸੋਚਾਂ। ਤੇ ਆਹੀ ਗੱਲ ਆ। ਵੈਸੇ ਨੇ क्षमा ਦਾ ਗੱਲਾਂ ਦਾ क्षमा ਦਾ ਜਾਚਕਾਂ ਦੀ ਗੱਲ ਕਹਿ ਕੇ ਤੇ ਸੌਰੀ ਜੇ ਕਿਸੇ ਨੇ ਗਲਤ ਗੱਲ ਕਹੀ ਗਈ ਹੋਵੇ। ਥੈਂਕ ਯੂ ਜੀ ਬਿਲਕੁਲ। ਦੇਖੋ ਗਲਤ ਗੱਲ ਇਹਨੂੰ ਉਹ ਤਾਂ ਨਹੀਂ ਬੰਦਾ ਕਹਿੰਦਾ ਜਿਹੜਾ ਖੁਦ ਇਹਨਾਂ ਚੀਜ਼ਾਂ ਦਾ ਪਾਲਣ ਕਰਦਾ। ਇਹ ਤਾਂ ਹੋਵੇ ਨਾ ਕੋਈ ਗਲਤ ਗੱਲ ਹੈਗੀ ਆ, ਇਹ ਤਾਂ ਤੁਸੀਂ ਗੱਲ ਕਰੋ। ਮੈਂ ਤੁਹਾਨੂੰ ਦੱਸਦੀ ਹਾਂ ਵੀ ਮੈਂ ਉਹ ਸ਼ੋਅ ਕਰਦੀ ਰਹੀ ਹਾਂ, ਜੋ ਉਸ ਦੇ ਵਿੱਚ ਜੋ ਕੁਛ ਦੱਸਿਆ ਜਾਂਦਾ ਸੀਗਾ ਨਾ, ਹੈਰਾਨਗੀ ਹੁੰਦੀ ਸੀ ਕਿ ਅਸੀਂ ਇੰਨਾ ਗੰਦ ਪਾਉਂਦੇ ਹਾਂ। ਇਹ ਤਾਂ ਗੱਲ ਕਰੋ ਵੀ ਆਲੇ ਦੁਆਲੇ ਖਲਾਰਾ ਕੀ ਹੋਰ, ਉੱਥੇ ਪੇਪਰ ਖਿਲਾਰਿਆ ਵੋ, ਬੋਤਲਾਂ ਸਿੱਟਿਆ ਵੋ, ਉਹ ਬਹੁਤ ਕੁਛ ਕਾਲਸ ਆਉਂਦੀਆਂ ਸੀਗੀਆਂ। ਕਾਲਸ ਉਹੀ ਕਰਦੇ ਸੀ ਜਿਹੜੇ ਉਸ ਪ੍ਰੋਫੈਸ਼ਨ ਦੇ ਵਿੱਚ ਸੀਗੇ। ਹਾਂ, ਅਸੀਂ ਇੱਕ ਨਾ ਉਹਨੂੰ ਨਾ ਇੱਕ ਜਿਹੜਾ ਵਧੀਆ ਸ਼ਬਦ ਆ ਨਾ ਪ੍ਰੋਫੈਸ਼ਨ, ਉਹਨੂੰ ਵਰਤ ਲਿਆ ਕਰੋ, ਸ਼ਾਇਦ ਅਸੀਂ ਵੀ ਪ੍ਰੋਫੈਸ਼ਨਲ ਹੋ ਜਾਈਏ। ਕੰਮ ਤੁਸੀਂ ਕੋਈ ਵੀ ਕਰਦੇ ਆ, ਇਹ ਹੈਗਾ ਭਾਵੇਂ ਤੁਸੀਂ ਸਟੋਰ ਦੇ ਵਿੱਚ ਰੇਹੜੀਆਂ ਇਕੱਠੀਆਂ ਕਰਦੇ ਆ, ਉਹ ਵੀ ਪ੍ਰੋਫੈਸ਼ਨਲ ਤਰੀਕੇ ਨਾਲ ਕਰਦੇ, ਇੱਕ ਦੂਜੇ ਦੇ ਵਿੱਚ ਫਸਾ ਕੇ ਉਹਨਾਂ ਨੂੰ ਇਸ ਤਰ੍ਹਾਂ ਉਹ ਚੇਨ ਜਿਹੀ ਲਾਉਂਦੇ ਆ ਕਿ ਉਹਨਾਂ ਦੇ ਵਿੱਚੋਂ ਨਿਕਲ ਕੇ ਕਿਸੇ ਦੇ ਨਾ ਲੱਗੇ। ਜੀ ਬਿਲਕੁਲ। ਤੇ ਸਾਡੇ ਕੀ ਹੁੰਦਾ ਦੇਖ ਲਓ ਆਲੇ ਦੁਆਲੇ ਹੁਣ ਸਾਰਾ ਕੁਛ, ਉਹ ਵੀ ਗੱਲਾਂ ਆ ਜਾਣਗੀਆਂ ਵੀ ਜਿਹੜੀਆਂ ਅਨਸੇਫ ਹੁੰਦੀਆਂ ਆ, ਜਿਹੜੀਆਂ ਡਰਾਈਵ ਕਰਦਿਆਂ ਤੇ। ਜਦੋਂ ਪਿੱਛੋਂ ਲੋਕ ਹੀ ਨਹੀਂ ਲਾਇਆ ਹੁੰਦਾ, ਚੀਜ਼ਾਂ ਪਾਸ਼ਾ ਖਿੱਲਰ ਜਾਣ, ਡੋਰ ਵੀ ਪਿੱਛੋਂ ਟਰਾਲੇ ਦੀ ਖੁੱਲੀ ਹੁੰਦੀ ਆ। ਸੋ ਇਹਦੇ ਵਿੱਚ ਜਦੋਂ ਤੁਸੀਂ ਸੜਕਾਂ ਤੇ ਜਾਂਦੇ ਆ ਨਾ, ਬੜੇ ਧਿਆਨ ਦੇ ਨਾਲ ਜਾਇਆ ਕਰੋ, ਦੇਖ ਲਿਆ ਕਰੋ ਵੀ ਕਿਸੇ ਟਰੱਕ ਦਾ ਉਹ ਟਰਾਲਾ ਜਾਂ ਤਾਂ ਨਹੀਂ, ਪਿੱਛੋਂ ਤਾਂ ਨਹੀਂ ਖੁੱਲਾ ਲੋਕ ਲੱਗਾ ਹੋਇਆ, ਨਹੀਂ ਤਾਂ ਸਮਾਨ ਤੁਹਾਡੇ ਉੱਤੇ ਵੱਜੂਗਾ ਆਣ ਕੇ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਠੀਕ ਵੀ ਹੁੰਦੀਆਂ। ਅਸੀਂ ਸ਼ੋਅ ਇਸ ਲਈ ਕਰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਠੀਕ ਕਿਵੇਂ ਕਰਨਾ ਆ, ਤਾਂ ਕਿ ਦੂਜਾ ਬੰਦਾ ਸਾਡੇ ਤੇ ਕੋਈ ਬਲੇਮ ਨਾ ਕਰ ਸਕੇ ਕਿ ਇਹਨਾਂ ਨੂੰ ਕੁਛ ਵੀ ਨਹੀਂ ਵਰਤਣਾ ਆਉਂਦਾ। ਪਰਮਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬੈਨ ਜੀ, ਮੈਂ ਥੋੜਾ ਇੱਕ ਆਪਣੀ ਪ੍ਰੋਬਲਮ ਡਿਸਕਸ ਕਰਨੀ ਸੀਗੀ ਪ੍ਰੋਗਰਾਮ ਵਿੱਚ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਪਿਆਰ ਭਰੀ। ਤੇ ਮੈਂ ਆਪਣੇ ਕਿਸੇ ਯਾਰ ਦੋਸਤ ਨੂੰ ਨਾ ਪਹਿਲਾਂ ਉਹਨਾਂ ਨੇ ਮੇਰੇ ਤੋਂ ਲਿਆ ਸੀਗਾ ਕੁਛ 1 ਵੀਕ ਵਾਸਤੇ ਵੀ ਟਰਾਇਲ ਕਰਕੇ ਅਸੀਂ ਪਹਿਲਾਂ ਬਾਏ ਕਰਨਾ। ਠੀਕ ਹੈ ਜੀ। ਤੇ 1 ਸਾਲ ਤੋਂ ਟ੍ਰੇਲਾ ਉਹ ਮੇਰਾ ਦੋਸਤ ਲੈ ਗਏ ਹੈਗੇ ਆ, ਤੇ ਨਾ ਤੇ ਕੋਈ ਐਗਰੀਮੈਂਟ ਸਾਈਨ ਕਰ ਰਹੇ ਆ। ਅਮਾਊਂਟ ਫਾਈਨਲ ਕਰ ਲਿਆ ਕਿ 48,000 ਦਾ ਟ੍ਰੇਲਾ ਸੀ, ਸਾਡਾ ਲੋਨ ਵਿਦਨ 1 ਵੀਕ 1 ਮੰਥ ਦੇ ਵਿੱਚ ਅਸੀਂ ਟ੍ਰਾਂਸਫਰ ਕਰਵਾ ਲਾਂਗੇ। ਤੇ ਹੁਣ 1 ਸਾਲ ਹੋ ਗਿਆ, ਹਰ ਰੋਜ਼ ਉਹ ਡੇਟ ਤੇ ਡੇਟ ਪਾਈ ਜਾਂਦੇ ਆ, ਕਾਲ ਨਹੀਂ ਚੱਕਦੇ, ਕੁਛ ਨਹੀਂ ਕਰਦੇ। ਤੇ ਆਪਣੀ ਕਮਿਊਨਿਟੀ 'ਚ ਬੜੀ ਇਹ ਪ੍ਰੋਬਲਮ ਹੋ ਗਈ ਆ ਕਿ ਕਿਸੇ ਦਾ ਵਿਸ਼ਵਾਸ ਕਰਕੇ ਹੈਲਪ ਕੀਤੀ। ਉਹਨਾਂ ਨੇ ਕਿਹਾ ਸੀ ਅਸੀਂ ਨਵਾਂ ਕੰਮ ਸਟਾਰਟ ਕੀਤਾ, ਮੈਂ ਟਰੱਕ ਲਿਆ, ਪ੍ਰੋਬਲਮ ਵਿੱਚ ਆ, ਮੇਰੀ ਹੈਲਪ ਕਰ ਦਿਓ, ਟ੍ਰੇਲਾ ਤੁਸੀਂ ਮੈਨੂੰ ਦੇ ਦਿਓ। ਮੈਂ ਟ੍ਰੇਲਾ ਸੇਲ ਤੇ ਲਾਇਆ ਸੀ, ਟ੍ਰੇਲਾ ਲੈ ਗਿਆ ਹੈਗਾ ਵੀ ਨਾ, ਤੇ ਹੁਣ ਉਹ ਟ੍ਰੇਲਾ ਵਾਪਸ ਕਰ ਰਹੇ ਆ, ਰੈਂਟ ਪੇ ਕਰਕੇ ਟ੍ਰੇਲਾ ਵਾਪਸ ਦੇ ਦੇਣ। ਜੇ ਨਹੀਂ ਰੱਖਣਾ, ਜੇ ਰੱਖਣਾ ਤੇ ਆਪਣਾ ਉਹ ਟ੍ਰਾਂਸਫਰ ਕਰਵਾ ਲੈਣ, ਲੋਨ ਮੇਰਾ ਜੋ ਵੀ ਹੈਗਾ, ਤੇ ਮੈਂ ਆਪਣਾ ਲੋਨ ਮੇਰਾ ਕਲੀਅਰ ਹੋ ਜਾਏ, ਮੇਰੀ ਟੈਨਸ਼ਨ ਮੁੱਕ ਜਾਏ। ਠੀਕ ਹੈ। ਤੇ ਸਰੋਤਿਆਂ ਅੱਗੇ ਮੇਰੀ ਬੇਨਤੀ ਆ ਕਿ ਮੈਨੂੰ ਕੋਈ ਸੁਝਾਅ ਦਿਓ ਕਿ ਮੈਨੂੰ ਕੀ ਕਰਨਾ ਚਾਹੀਦਾ, ਉਹਨਾਂ ਤੋਂ ਮੈਂ ਕਿੱਦਾਂ ਟ੍ਰੇਲਾ ਵਾਪਸ ਲੈ ਸਕਦਾ ਜਾਂ ਕੀ ਕਰ ਸਕਦਾ ਹੈਗਾ। ਜੀ ਜੀ, ਠੀਕ ਹੈ ਜੀ।
ਪੁੱਛ ਲੈਂਦੇ ਹਾਂ ਸਰੋਤਿਆਂ ਤੋਂ ਕਿ ਇਸ ਬਾਬਤ ਤੁਸੀਂ ਠੀਕ ਹੈ ਕਿਵੇਂ। ਪਰਮਜੀਤ ਜੀ, ਜੀ ਥੈਂਕ ਜੀ ਯੂ। ਜੀ ਉਹ ਇੱਕ ਇਹ ਕਈ ਵਾਰ ਪ੍ਰੋਬਲਮਾਂ ਸਾਡੀ ਕਮਿਊਨਿਟੀ 'ਚ ਜਿਹੜੀਆਂ ਨਾ ਇਹ ਆ ਰਹੀਆਂ, ਜੀ ਵੀ ਕਿਸੇ ਦੀ ਚੀਜ਼ ਉਧਾਰੀ ਲੈ ਲਓ, ਉਹਨੂੰ ਮੁੜ ਹੂੰ ਕੇ ਦੇਣਾ ਨਹੀਂ, ਉਹਦੀ ਗੱਲ ਕੰਨਾਂ ਪਿੱਛੇ ਸਿੱਟ ਲਓ। ਜਿੱਦਾਂ ਸਾਨੂੰ ਆਪਣੀਆਂ ਚੀਜ਼ਾਂ ਪਿਆਰੀਆਂ ਨਾ ਹਰ ਇੱਕ ਨੂੰ ਪਿਆਰੀਆਂ ਹੁੰਦੀਆਂ, ਹੂੰ ਅਗਲਾ ਕਿਤੇ ਹੋਰ ਕੋਰਟ ਕਚਹਿਰੀ ਜਾਊ, ਕਿੱਡਾ ਸਾਡਾ ਨਾਮ ਬਦਨਾਮ ਹੁੰਦਾ, ਮਾੜਾ ਨਾਮ ਬਣਦਾ ਹੈ ਨਾ। ਜੀ ਤੇ ਆਪਾਂ ਖੱਟਦੇ ਕਮਾਉਂਦੇ ਆ, ਕਿੱਥੋਂ ਆਏ ਆ, ਕਾਹਦੇ ਲਈ ਆਏ ਆ, ਅਸੀਂ ਕਿਹੜੀ ਕੰਟਰੀ ਦੇ ਵਿੱਚੋਂ ਆਏ ਆ, ਖੱਟਣ ਕਮਾਉਣ ਲਈ ਆਏ ਆ, ਖੱਟਦੇ ਕਮਾਉਂਦੇ ਵੀ ਆ, ਕੰਮਕਾਰ ਵੀ ਕਰਦੇ ਆ ਅਸੀਂ, ਜੀ ਜੀ ਤੇ ਫਿਰ ਕਿਸੇ ਦਾ ਹੱਕ ਕਿਉਂ ਮਾਰਦੇ ਆ? ਜੀ ਹੱਕ ਤਾਂ ਨਾ ਮਾਰੋ ਕਿਸੇ ਦਾ ਵੀ। ਹੂੰ ਹੂੰ ਕੋਈ ਚੀਜ਼ ਜਵਾਨ ਹੁੰਦੀ ਆ ਬੰਦੇ ਦੀ, ਹੂੰ ਜਵਾਨ ਆਪਾਂ ਕੀਤੀ ਆ, ਜਵਾਨ ਉਸੇ ਹਿਸਾਬ ਦੇ ਨਾਲ ਸਿਆਣੇ ਕਹਿੰਦੇ ਹੁੰਦੇ ਸੀ ਵੀ ਜਿੰਨਾ ਮਰਜ਼ੀ ਘਾਟਾ ਪੈ ਜਾ ਪਰ ਜਵਾਨ ਤੋਂ ਨਹੀਂ ਮੁੱਕਰਨਾ। ਦੇਖੋ ਗੱਲ ਇਹ ਹੈ ਕਿ ਜੇਕਰ ਅਸੀਂ ਕਿਸੇ ਦੇ ਨਾਲ ਕਾਰੋਬਾਰ ਕਰਦੇ ਹਾਂ ਤੇ ਉਹ ਕਾਰੋਬਾਰ ਅਸੀਂ ਆਪਣਿਆਂ ਦੇ ਵਿੱਚੋਂ, ਚਾਹੇ ਕਿਸੇ ਰਿਸ਼ਤੇਦਾਰ ਦੇ ਨਾਲ ਕਰਦੇ ਹਾਂ, ਚਾਹੇ ਕਿਸੇ ਦੋਸਤ ਮਿੱਤਰ ਦੇ ਨਾਲ ਕਰਦੇ ਹਾਂ, ਚਾਹੇ ਕਿਸੇ ਭੈਣ ਭਰਾ ਦੇ ਨਾਲ ਕਰਦੇ ਹਾਂ, ਕਾਰੋਬਾਰ ਦੇ ਆਪਣੇ ਇੱਕ ਸਿਧਾਂਤ ਰੱਖਣੇ ਚਾਹੀਦੇ ਆ। ਯਾਰੀ ਦੋਸਤੀ ਆਪਣੇ ਥਾਂ, ਪਰ ਕਾਰੋਬਾਰ ਦੇ ਵੀ ਆਪਣੇ ਸਿਧਾਂਤ ਤੇ ਆਪਣੇ ਅਸੂਲ ਹੁੰਦੇ ਆ। ਲਿਖਤ ਪੜਤ ਦੀ ਸੰਗ ਆਪਾਂ ਪਹਿਲਾਂ ਕਰ ਜਾਂਦੇ ਹਾਂ, ਪਰ ਬਾਅਦ ਦੇ ਵਿੱਚ ਆਪਾਂ ਨੂੰ ਇਹ ਕਈ ਵਾਰੀ ਚੀਜ਼ਾਂ ਭੁਗਤਣੀਆਂ ਪੈਂਦੀਆਂ ਤੇ ਉਹ ਉਹਨੇ ਚੀਜ਼ ਦਾ ਮਸਲਾ ਰੌਲਾ ਰੁਪਈਆਂ ਦਾ ਜਾਂ ਡਾਲਰਾਂ ਦਾ ਨਹੀਂ ਹੁੰਦਾ, ਜਿੰਨੇ ਕਈ ਵਾਰੀ ਉੱਤੇ ਲਾ ਬੈਂਦੇ ਆ। ਏਦਾਂ ਹੁੰਦਾ ਰਿਹਾ ਨਾ ਆਪਣੇ ਦੇ ਵਿੱਚ, ਪੰਜਾਬ ਦੇ ਵਿੱਚ ਆਪਣੇ ਹੁਣ ਨਾਲ। ਵੀ ਹੁੰਦਾ। ਹਾਂਜੀ ਹੁੰਦਾ ਰਿਹਾ। ਆਪਾਂ ਦੇਖਿਆ ਕਿ ਉਨੀ ਥਾਂ ਉਨੀ ਕੀਮਤ ਥਾਂ ਦੀ ਨਹੀਂ ਸੀ ਜਿੰਨੀ ਪਿੱਛੇ ਰੌਲਾ ਪੈ ਗਿਆ ਤੇ ਉਦੋਂ ਉੱਤੇ ਕੇਸ ਤੇ ਲੱਗ ਗਏ। ਇਹ ਹੁੰਦਾ ਰਿਹਾ ਆਪਣੇ ਨਾਲ, ਕਿਉਂਕਿ ਆਪਾਂ ਗੱਲ ਜਦੋਂ ਬਿਜ਼ਨਸ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਤੇ ਬਹੁਤੀਆਂ ਗੱਲਾਂ ਜਿਹੜੀਆਂ ਨੇ ਉਹ ਕਲੀਅਰ ਨਹੀਂ ਕਰਦੇ, ਲਿਖਤ ਪੜਤ ਨਹੀਂ ਕਰਦੇ, ਸ਼ਰਮਾ ਜਾਂਦੇ ਹਾਂ, ਸੰਗ ਜਾਂਦੇ ਹਾਂ, ਝੇਪ ਮੰਨ ਜਾਂਦੇ ਹਾਂ। ਤੇ ਜਿਹੜੀ ਬਾਥਰੂਮਾਂ ਦੀ ਗੱਲ ਚੱਲੀ ਸੀ, ਅਸਲ ਦੇ ਵਿੱਚ ਇਸ ਗੱਲ ਦੀ ਜਿਹੜੀ ਚਰਚਾ ਉਹ ਦੁਬਾਰਾ ਕਿੱਥੋਂ ਚੱਲੀ ਹੈ ਬਲਵਿੰਦਰ ਕੌਰ ਜੀ? ਉਹ ਦੁਬਾਰਾ ਇੱਥੋਂ ਚੱਲੀ ਕਿ ਜਿਹੜੇ ਟਰਾਏ ਨੇਹਲਜ਼ ਨੇ ਟੈਕਸਸ ਤੋਂ, ਤੇ ਕ੍ਰਿਸੀ ਹੌਲਹਾਨ ਨੇ, ਉਹਨਾਂ ਨੇ ਪਿਛਲੇ ਦਿਨੀ ਇੱਕ ਬਿੱਲ ਪੇਸ਼ ਕੀਤਾ ਸੀਗਾ ਕਾਂਗਰਸ ਦੇ ਵਿੱਚ। ਉਸ ਬਿੱਲ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਟਰੱਕ ਡਰਾਈਵਰ ਹੈ, ਇਹਨਾਂ ਨੂੰ ਰੈਸਟਰੂਮ ਦੀ ਵਰਤੋਂ ਕਰਨ ਦੇ ਲਈ ਜਿਹੜੀ ਹੈ ਉਹ ਇਜਾਜ਼ਤ ਹੋਣੀ ਚਾਹੀਦੀ ਹੈ, ਇਹਨਾਂ ਕੋਲ ਐਕਸੈਸ ਹੋਣਾ ਚਾਹੀਦਾ ਹੈ, ਖਾਸ ਤੌਰ ਤੇ ਜਦੋਂ ਉਹ ਕਿਸੇ ਮਾਲ ਦੀ ਸਪੁਰਦਗੀ ਕਰ ਰਹੇ ਹੁੰਦੇ ਆ, ਜਾਂ ਕਿਸੇ ਮਾਲ ਨੂੰ ਮਤਲਬ ਲਾਹ ਡਿਲੀਵਰ ਕਰ ਰਹੇ ਹੁੰਦੇ ਆ, ਜਾਂ ਉਹਨੂੰ ਚੁੱਕਣ ਦੀ ਉਡੀਕ ਕਰ ਰਹੇ ਹੁੰਦੇ ਆ। ਟਰੱਕਰ ਬਾਥਰੂਮ ਐਕਸੈਸ ਐਕਟ, ਜਿਹੜਾ ਕਿ ਅਸਲ ਦੇ ਵਿੱਚ ਪਿਛਲੇ ਕਾਂਗਰਸ ਦੇ ਸੈਸ਼ਨ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਇਹਨੂੰ ਫਿਰ ਦੁਬਾਰਾ 6 ਜੂਨ ਨੂੰ ਪੇਸ਼ ਕੀਤਾ ਗਿਆ। ਹੁਣ ਇਹਦੇ ਵਿੱਚ ਇਹ ਖਾਸ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੇ ਨਵੇਂ ਕਾਰੋਬਾਰ ਹੈ, ਜਿਹੜੇ ਵੀ ਕਾਰੋਬਾਰ ਹੈ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ, ਜਿੱਥੇ ਟਰੱਕਰ ਆਉਂਦੇ ਨੇ, ਜਿੱਥੇ ਟਰੱਕਰਸ ਜਿਹੜੀਆਂ ਡਿਲੀਵਰੀ ਕਰਦੇ ਨੇ, ਜਾਂ ਕੁਛ ਵੀ ਉਹਨਾਂ ਦਾ ਆਉਣ ਜਾਣ ਹੈ, ਉਹਨਾਂ ਨੂੰ ਨਵੇਂ ਰੈਸਟਰੂਮ ਬਣਾਉਣ ਦੀ ਨਹੀਂ ਲੋੜ। ਅਸਲ ਦੇ ਵਿੱਚ ਇਹ ਜਿਹੜਾ ਐਕਟ ਆ ਉਹ ਸਿਰਫ ਇਸ ਕਰਕੇ ਹੈ ਕਿ ਜਿਹੜੇ ਟਰੱਕਰਸ ਜਿਨ੍ਹਾਂ ਨੂੰ ਕਈ ਬਿਜ਼ਨਸ, ਕਈ ਕਾਰੋਬਾਰ ਜਿਹੜਾ ਰੈਸਟਰੂਮ ਵਰਤਣ ਦੀ ਇਜਾਜ਼ਤ ਨਹੀਂ ਦਿੰਦੇ, ਤਾਂ ਉਹ ਉਹਨਾਂ ਨੂੰ ਇਜਾਜ਼ਤ ਦੇਣ, ਉਹਨਾਂ ਨੂੰ ਐਕਸੈਸ ਦਿੱਤਾ ਜਾਵੇ। ਖਾਸ ਕਰਕੇ ਉਹ ਕਾਰੋਬਾਰ ਜਿਹੜੇ ਆਪਣੇ ਇੰਪਲਾਈਜ਼ ਨੂੰ, ਆਪਣੇ ਜਿਹੜੇ ਗਾਹਕਾਂ ਨੂੰ ਜਿਹੜੀਆਂ ਇਹ ਸੁਵਿਧਾਵਾਂ ਉਹ ਦਿੰਦੇ ਆ, ਤਾਂ ਉਹਨਾਂ ਸੁਵਿਧਾਵਾਂ ਦੇ ਹੱਕਦਾਰ ਸਾਡੇ ਟਰੱਕਾਂ ਵਾਲੇ ਵੀਰ ਵੀ ਨੇ। ਕੋਵਿਡ-19 ਮਹਾਮਾਰੀ ਦਾ ਕਈ ਕਾਰੋਬਾਰਾਂ ਨੇ ਨਜਾਇਜ਼ ਫਾਇਦਾ ਉਠਾਇਆ, ਤੇ ਇਹਨਾਂ ਨੇ ਫਿਰ ਹੌਲੀ-ਹੌਲੀ ਲੋਕਾਂ ਨੂੰ ਇਹ ਕਿਹਾ ਕਿ ਭਾਈ ਤੁਸੀਂ ਅੰਦਰ ਅਲਾਉਡ ਨਹੀਂ, ਕਿਉਂਕਿ ਇਹ ਸਾਨੂੰ ਕਿਹਾ ਹੋਇਆ ਬਹਾਨਾ ਮਿਲ ਗਿਆ। ਹਾਂਜੀ, ਜਿਸ ਕਰਕੇ ਬਹੁਤ ਸਾਰੇ ਕਾਰੋਬਾਰ ਨੇ ਆਪਣੇ ਰੈਸਟਰੂਮ ਜਿਹੜੇ ਬਾਥਰੂਮ ਬੰਦ ਕਰ ਦਿੱਤੇ, ਤੇ ਇਹ ਇਸ ਕਰਕੇ ਬਹੁਤੀ ਥਾਵਾਂ ਤੇ ਤਾਂ ਇੰਪਲਾਈਜ਼ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀਗੀ। ਫਿਰ ਹੌਲੀ-ਹੌਲੀ ਰੌਲਾ ਬਹੁਤ ਪਿਆ ਇਸ ਚੀਜ਼ ਦਾ। ਫਿਰ ਉਹਨਾਂ ਦੇ ਵਿੱਚੋਂ ਕੰਪਲੇਂਟਸ ਆਉਣ ਲੱਗ ਪਈਆਂ ਜੀ ਕਿ ਇਹ ਗੰਦਗੀ ਬਹੁਤ ਫੈਲਾਉਂਦੇ ਆ, ਅਸੀਂ ਬਾਅਦ ਦੇ ਵਿੱਚ ਸਾਨੂੰ ਸਫਾਈ ਬਹੁਤ ਕਰਨੀ ਪੈਂਦੀ ਹੈ, ਤੇ ਇਹ ਹੈ। ਤਾਂ ਜਿਹੜੇ ਇਹ ਦੋਨੇ ਜਿਹੜੇ ਇੱਕ ਤਰੀਕੇ ਨਾਲ ਨੁਮਾਇੰਦੇ ਨੇ, ਟਰਾਏ ਨੇਹਲਸ ਤੇ ਟੈਕਸਸ ਤੋਂ ਨੇ ਜਿਹੜੇ, ਤੇ ਕ੍ਰਿਸੀ ਹੌਲਹਾਨ, ਇਹਨਾਂ ਨੇ ਕਿਹਾ ਕਿ ਇਹ ਜਿਹੜੇ ਲੋਕ ਨੇ ਸਾਡੇ ਰੀੜ੍ਹ ਦੀ ਹੱਡੀ ਹੈ, ਤੇ ਅਸੀਂ ਇਹਨਾਂ ਨੂੰ ਜੇਕਰ ਫੈਸਿਲੀਟੇਟ ਕਰਾਂਗੇ, ਜੇਕਰ ਇਹਨਾਂ ਨੂੰ ਅਸੀਂ ਠੀਕ ਰੱਖਾਂਗੇ, ਤਾਂ ਇਹ ਸਾਡੇ ਲਈ ਵੀ ਚੰਗੀ ਗੱਲ ਹੈ। ਤੇ ਇਹ ਜ਼ਰੂਰੀ ਹੋਣਾ ਚਾਹੀਦਾ ਕਿ ਚਾਹੇ ਕੋਈ ਇੰਪਲਾਈ ਹੈ, ਕਿਤੇ ਕੰਮ ਕਰਦਾ, ਵਰਕ ਪਲੇਸ ਤੇ ਕੰਮ ਕਰਦਾ, ਕਿਤੇ ਵੀ ਉਹ ਜੋਬ ਕਰ ਰਿਹਾ, ਉਹ ਵੀ ਹੱਕਦਾਰ ਹੈ ਕਿ ਉਹਨੂੰ ਇੱਕ ਸਾਫ਼ ਰੈਸਟਰੂਮ ਮਿਲੇ। ਤੇ ਜਿਹੜਾ ਇੱਕ ਟਰੱਕਰ ਆ, ਉਹ ਚਾਹੇ ਕਿਤੇ ਵੀ ਡਿਲੀਵਰੀ ਕਰਨ ਗਿਆ, ਚਾਹੇ ਉੱਥੋਂ ਪਿਕਅਪ ਕਰਨ ਗਿਆ, ਕਿਸੇ ਵੀ ਚੀਜ਼ ਦਾ ਕੰਮ ਕਰਨ ਗਿਆ, ਤਾਂ ਉਹ ਵੀ ਜਿਹੜਾ ਉਹ ਹੱਕਦਾਰ ਹੈ ਕਿ ਉਹ ਬਾਥਰੂਮ ਤੱਕ ਪਹੁੰਚ ਦੀ ਜਿਹੜੀ ਇਜਾਜ਼ਤ ਹੈ ਉਹਨੂੰ ਲੈਣੀ ਨਾ ਪਵੇ। ਸੋ ਇੱਕ ਵਾਰ ਫਿਰ ਤੋਂ ਇਸ ਚੀਜ਼ ਤੇ ਜਿਹੜੀ ਚਰਚਾ ਸ਼ੁਰੂ ਹੋਣ ਲੱਗੀ ਹੈ 6 ਜੂਨ ਨੂੰ, ਜਦੋਂ ਤੇ ਪੇਸ਼ ਕੀਤਾ ਗਿਆ। ਪੰਜਾਬੀ ਰੇਡੀਓ USA ਦਾ ਇੱਕ ਪ੍ਰੋਗਰਾਮ ਖਾਸ ਤੌਰ ਤੇ ਹੁੰਦਾ ਵੀਰਵਾਰ ਨੂੰ, ਟਰੱਕਿੰਗ ਇੰਡਸਟਰੀ ਦੇ ਨਾਲ ਹੀ ਜੁੜਿਆ, ਜਿਹਦੇ ਵਿੱਚ ਆਪਾਂ ਤੁਹਾਡੇ ਕਾਲਸ ਦੇ ਰਿਪਲਾਈ ਵੀ ਕਰਦੇ ਹਾਂ। ਰਮਨ ਢਿੱਲੋਂ ਜੀ ਸਾਡੇ ਨਾਲ ਜੁੜਦੇ ਸਵੇਰੇ 9 ਤੋਂ 10। ਉਹਦੇ ਵਿੱਚ ਵੀ ਇਸ ਬਿੱਲ ਬਾਰੇ ਚਰਚਾ ਕੀਤੀ ਸੀ। ਉਹਦੇ ਵਿੱਚ ਵੀ ਜਿਹੜਾ ਟਰੱਕਰਸ ਦਾ ਹੁੰਗਾਰਾ ਸੀ,
ਹਾਲਾਂਕਿ ਇਹ ਉਹਨਾਂ ਦੇ ਪੱਖ ਦੀ ਗੱਲ ਹੈ, ਪਰ ਹੁੰਗਾਰਾ ਬੜਾ ਮੱਠਾ ਸੀ। ਜੀ। ਜਦੋਂ ਫਿਰ ਸਾਡੇ ਕੋਲ ਚੀਜ਼ ਨਹੀਂ ਹੁੰਦੀ ਨਾ ਕੋਈ ਵੀ, ਫਿਰ ਅਸੀਂ ਹਾਲ ਪਾ ਲੈਂਦੇ ਹਾਂ। ਜਦੋਂ ਉਹ ਗੱਲ ਚੱਲ ਰਹੀ ਹੁੰਦੀ ਆ, ਜਦੋਂ ਕੋਈ ਆਹ ਦਾ ਨਾਰਾ ਮਾਰਦਾ ਆ, ਜਾਂ ਜਿੱਥੇ ਸਾਡਾ ਕੰਮ ਖਰਾਬ ਹੁੰਦਾ, ਕੋਈ ਗੱਲ ਹੁੰਦੀ ਆ, ਉਹਦੇ ਵਿੱਚ ਅਸੀਂ ਪਾਰਟੀਸਪੇਟ ਨਹੀਂ ਕਰਨਾ। ਜੀ ਜੀ, ਨਹੀਂ ਕਰਨਾ ਹੁੰਦਾ। ਇਹ ਇੱਕ ਗੱਲ ਹੈਗੀ ਆ ਸਾਡੀ। ਤੇ ਜਦੋਂ ਫਿਰ ਆਪਣਾ ਸਾਰਾ ਕੁਝ ਬੰਦ ਹੋ ਜਾਂਦਾ ਆ, ਆਊਟ ਆਫ ਆਰਡਰ ਲਿਖ ਦਿੰਦੇ ਆ ਅਗਲੇ, ਓਨਲੀ ਫॉर EMPLOYEES ਲਿਖ ਦਿੰਦੇ ਆ, ਤੇ ਫਿਰ ਸਾਨੂੰ ਪੁੱਛਿਆ ਜਾਣੀ ਹੈ ਕਿ ਸਾਡਾ ਹੁੰਦਾ ਕੀ ਆ। ਜੀ, ਗੱਲ ਇਹ ਮਾੜੀ ਜਿਹੀ ਨਹੀਂ ਗੀ, ਗੱਲ ਇਹ ਬਹੁਤ ਵੱਡੀ ਹੈਗੀ ਆ ਕਿ ਤੁਹਾਨੂੰ ਉਹ ਸਹੂਲਤਾਂ, ਜਦੋਂ ਤੁਸੀਂ ਕਿਤੇ ਸਮਾਨ ਲਾਉਣ ਜਾਂਦੇ ਆ, ਜੀ ਜੀ, ਕਿਤੇ ਵੀ ਜਾਂ ਚੱਕਣ ਜਾਂਦੇ ਆ, ਉਹ ਉਹਨਾਂ ਦੀ ਫੈਸਿਲਿਟੀ ਵਰਤਣ ਦਾ ਤੁਹਾਨੂੰ ਹੱਕ ਹੋਣਾ ਚਾਹੀਦਾ, ਸਪੈਸ਼ਲੀ ਰੈਸਟਰੂਮਸ। ਹਾਂਜੀ ਹਾਂਜੀ, ਬਿਲਕੁਲ। ਰੈਸਟਰੂਮ ਤੇ ਦੇਖੋ, ਹੁਣ ਕਈ ਸਟੋਰ ਵਾਲਿਆਂ ਨੇ, ਤੁਸੀਂ ਕੋਵਿਡ ਦੀ ਗੱਲ ਕੀਤੀ ਆ, ਹਾਂਜੀ, ਜਦ ਅਸੀਂ ਤੁਹਾਡੇ ਵੱਲ ਆਈਦਾ ਸੀ, ਰਸਤੇ ਦੇ ਵਿੱਚ ਮੈਂ 3 ਵੀਕ ਲਗਾਤਾਰ ਵੇਖਿਆ। 1 ਵੀਕ ਤਾਂ ਉਹਨਾਂ ਨੇ ਮੈਂ ਦੇਖਿਆ ਵੀ ਜਿਹੜੇ ਰੈਸਟਰੂਮ ਆ ਆਊਟ ਆਫ ਆਰਡਰ ਆ। ਜੀ ਜੀ, ਅੱਛਾ, ਚਲੋ ਆਊਟ ਆਫ ਆਰਡਰ ਚੀਜ਼ਾਂ ਟੁੱਟ ਜਾਂਦੀਆਂ, ਹੋ ਜਾਂਦੀਆਂ। ਹਾਂ, ਕਈ ਵਾਰੀ ਪਾਣੀ ਦਾ ਵੀ ਉਹ ਰੁਕ ਜਾਂਦਾ ਹੈ। ਗੈਸ ਪਾਉਣੀ ਸੀਗੀ ਉੱਥੋਂ, ਉਹਨਾਂ ਦੇ ਮੈਂ ਵੱਡਾ ਸਾਰਾ ਲਿਖ ਕੇ ਲਾਇਆ ਸੀਗਾ ਜੀ, ਤੇ ਉੱਥੇ ਮੇਰੇ ਮਨ ਚ ਆਇਆ ਵੀ ਆਊਟ ਆਫ ਆਰਡਰ ਆ, ਤੇ ਸ਼ਾਇਦ ਨੈਕਸਟ ਵੀਕ ਜ਼ਰੂਰ ਖੜਨਾ ਇੱਥੇ। ਠੀਕ ਹੈ। ਨੈਕਸਟ ਵੀਕ ਵੀ ਆਊਟ ਆਫ ਆਰਡਰ ਸੀ, ਜੀ, 3rd ਵੀਕ ਵੀ ਆਊਟ ਆਫ ਆਰਡਰ ਸੀਗਾ। ਇੱਕ ਦਿਨ ਮੈਂ ਪੈਸੇ ਦੇਣੇ ਸੀ ਅੰਦਰ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਆਊਟ ਆਫ ਆਰਡਰ ਆ ਮਹੀਨੇ ਤੋਂ ਕਿਉਂ ਆ? ਜੀ, ਕਹਿੰਦੇ ਸਾਡੇ ਸਫਾਈ ਵਾਲੇ ਨਹੀਂ ਆਉਂਦੇ ਕੋਵਿਡ ਕਰਕੇ, ਤੇ ਲੋਕ ਗੰਦ ਬਹੁਤ ਪਾ ਜਾਂਦੇ ਆ। ਮੈਂ ਕਿਹਾ ਕੰਪਲੇਨ ਮੈਂ ਵੀ ਕਰ ਸਕਦੀ, ਕੋਈ ਵੀ ਕਰ ਸਕਦਾ ਤੁਹਾਡਾ। ਜਿੱਥੇ ਫੂਡ ਆ ਤੁਹਾਡਾ, ਲੋਕੀ ਲੈਂਦੇ ਆ, ਖਾਂਦੇ ਆ, ਤੁਹਾਡੇ ਗੈਸ ਪਾਉਂਦੇ ਆ ਨਾ, ਤੁਸੀਂ ਆਊਟ ਆਫ ਆਰਡਰ ਇੰਨਾ ਚਿਰ ਕਿਉਂ ਕਰ ਸਕਦੇ ਆ? ਬਸ ਉੱਥੇ ਪੰਜਾਬੀ ਸੀ, ਮੈਂ ਦੱਸਿਆ, ਕਹਿੰਦੇ ਰੀਜ਼ਨ ਇਹੀ ਆ। ਜੀ ਜੀ, ਕਿਉਂਕਿ ਉਦੋਂ ਆਪਣੇ ਜਿਹੜੇ ਲੋਕ ਆ ਘਰੋਂ ਬੇਕਾਰ ਹੋਏ ਪਏ ਆ, ਅਗਲਿਆਂ ਨੇ ਖਾਧੀ ਪੀਤੀ ਹੁੰਦੀ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੀ ਖਾਧਾ ਪੀਤਾ ਹੈ। ਸ਼ਹਿਰ ਦੇ ਵਿੱਚ ਹੈਗਾ ਗੈਸ ਸਟੇਸ਼ਨ, ਕਹਿੰਦੇ ਉਹ ਲੋਕ ਬਹੁਤ ਆਉਂਦੇ, ਅਸੀਂ ਕੀ ਕਰੀਏ? ਸਾਡੇ ਕੋਲ EMPLOYEE ਨਹੀਂ ਆਉਂਦੇ ਹੈਗੇ ਸਾਫ਼ ਕਰਨ ਵਾਲੇ, ਤੇ ਗੰਦ ਜ਼ਿਆਦਾ ਪਾ ਜਾਂਦੇ ਆ। ਤਾਂ ਇਹ ਵੀ ਕਈ ਕਾਰਨ ਹੈਗੇ ਆ ਵੀ ਉਹ ਜਿਹੜਾ ਯੂਜ਼ ਕਰਨ ਵਾਲਾ, ਉਹਨੂੰ ਵਰਤਣ ਵਾਲਾ ਆ ਨਾ, ਚੀਜ਼ਾਂ ਵਰਤਣੀਆਂ ਆਉਣੀਆਂ ਚਾਹੀਦੀਆਂ। ਇਹ ਨਹੀਂ ਕਿ ਹਰੇਕ ਟਾਈਮ ਦੇ ਉੱਤੇ ਸਾਡੇ ਤੇ ਡੰਡਾ ਹੀ ਚਾਹੀਦਾ ਹੈ। ਜੀ ਜੀ, ਬਿਲਕੁਲ। ਤੁਸੀਂ ਇਹ ਕੁਝ ਕਰਦੇ ਆ? ਹਾਂਜੀ ਹਾਂਜੀ, ਬਲਵਿੰਦਰ ਕੌਰ ਜੀ, ਤੁਸੀਂ ਆਪਣੀ ਗੱਲ ਨੂੰ ਕੰਟੀਨਿਊ ਰੱਖਿਓ, ਮੈਂ ਇੱਕ ਜਿਹੜਾ ਜਾਣਕਾਰੀ ਉਹ ਸਾਂਝੀ ਕਰ ਦੇਵਾਂ। ਤੁਸੀਂ ਇਸ ਮਸਲੇ ਤੇ ਕੀ ਰਾਏ ਰੱਖਦੇ ਹੋ? ਕਿਉਂਕਿ ਅਸੀਂ ਤੁਹਾਨੂੰ ਜੋ ਬਿੱਲ ਪੇਸ਼ ਕੀਤਾ ਗਿਆ ਉਹਦੇ ਬਾਰੇ ਦੱਸ ਦਿੱਤਾ ਹੈ, ਨਾਲ ਜਿਹੜੀਆਂ ਬਿਜ਼ਨਸ ਕਾਰੋਬਾਰਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ, ਜਿਹੜੇ ਗਿਲੇ ਸ਼ਿਕਵੇ ਨੇ, ਉਹ ਸਾਂਝੇ ਕਰ ਦਿੱਤੇ ਹੈ। ਤੁਹਾਨੂੰ ਕਦੋਂ ਇਸ ਸਿਚੁਏਸ਼ਨ ਦਾ ਸਾਹਮਣਾ ਕਰਨਾ ਪਿਆ, ਤੁਸੀਂ ਵੀ ਉਹ ਜਿਹੜੇ ਤਜਰਬੇ ਨੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਦੋਨਾਂ ਸਾਈਡਸ ਤੋਂ ਹੀ, ਚਾਹੇ ਕਿਸੇ ਡਰਾਈਵਰ ਨੇ ਸ਼ਿਕਾਇਤ ਕੀਤੀ ਹੈ, ਚਾਹੇ ਕਿਸੇ ਕਾਰੋਬਾਰ ਨੇ ਸ਼ਿਕਾਇਤ ਕੀਤੀ ਹੈ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਇਹ ਐਕਟ ਹੈ, ਟਰੱਕਰ ਬਾਥਰੂਮ ਐਕਸੈਸ ਐਕਟ, ਇਹਨੂੰ ਸਪੋਰਟ ਕੀਤਾ ਹੈ ਜਿਹੜੀਆਂ ਟਰੱਕਿੰਗ ਐਸੋਸੀਏਸ਼ਨ ਹੈ, ਔਰਤਾਂ ਦੀ ਟਰੱਕਿੰਗ ਐਸੋਸੀਏਸ਼ਨ ਹੈ ਉਹਨੇ, ਤੇ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਜਿੰਨੀਆਂ ਵੀ ਨੇ, ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਸਪੋਰਟ ਕੀਤਾ। ਜੀ ਬਲਵਿੰਦਰ ਕੌਰ ਜੀ। ਜੀ ਜੀ, ਸਪੋਰਟ ਤਾਂ ਕਰਦੇ ਆ, ਪਰ ਜਿੱਥੇ ਕੋ ਕਹਿੰਦੇ ਆ ਨਾ ਵੀ ਸਾਰੇ ਜਾਣੇ ਸਪੋਰਟ ਕਰੋ, ਹਾਂਜੀ, ਉੱਥੇ ਨਹੀਂ ਅਸੀਂ ਜਾਂਦੇ। ਉੱਥੇ ਜਾ ਕੇ ਅਸੀਂ ਕੋਈ ਵੀ ਕਮੈਂਟ ਨਹੀਂ ਲਿਖਦੇ ਹੈਗੇ। ਜੀ ਜੀ, ਸਾਨੂੰ ਇਹ ਚਾਹੀਦਾ, ਆਪਸ ਵਿੱਚ ਰੌਲਾ ਜ਼ਰੂਰ ਪਾ ਲੈਂਦੇ ਹੈਗੇ ਆ, ਜਾਂ ਕੋਈ ਨਾ ਕੋਈ ਉੱਥੇ ਬੈਗ ਰੱਖ ਲੈ, ਕੋਈ ਨਾ ਕੋਈ ਹੋਰ ਉਹ ਗੰਦਗੀ ਦਾ ਸਾਧਨ ਜਿਹੜਾ ਨਾ ਲੱਭ ਲੈਂਦੇ ਆ। ਜੀ ਜੀ, ਸੋ ਇਹ ਚਾਹੀਦਾ ਨਹੀਂਗਾ। ਕਈ ਵਾਰੀ ਤਾਂ ਤੁਸੀਂ ਦੇਖਿਆ ਵੀ ਕਈ ਜਿਹੜੇ ਰੈਸਟ ਰੂਮ ਏਰੀਏ ਹੁੰਦੇ ਆ, ਜਿਹੜੇ ਰੈਸਟ ਏਰੀਏ ਹੁੰਦੇ ਆ, ਜਿੱਥੇ ਆਮ ਪਬਲਿਕ ਖੜੀ ਹੋ ਸਕਦੀ ਆ, ਉਹ ਨਹੀਂ, ਕਈਆਂ ਨੇ ਤਾਂ ਕੋਵਿਡ ਦੇ ਟਾਈਮ ਤੇ ਉਹ ਵੀ ਬੰਦ ਕਰ ਦਿੱਤੇ ਸੀ। ਹਾਂ, ਸਾਡੀ ਰਿਪੇਅਰ ਚੱਲ ਰਹੀ ਆ, ਅਸੀਂ ਕਈ ਵਾਰ 99 ਤੇ, ਕਈ ਵਾਰੀ 5 ਦੇ ਉੱਤੇ ਵੀ ਦੇਖਿਆ ਆ ਵੀ ਇਹ ਵਰਤਾਰਾ ਵਰਤਦਾ ਰਿਹਾ ਆ। ਕਿਉਂਕਿ ਜਦ ਅਸੀਂ ਇਕੱਠੇ ਹੋ ਕੇ ਆਵਾਜ਼ ਨਹੀਂ ਦੇਣੀ ਨਾ, ਉਹਨਾਂ ਨੂੰ ਪਤਾ ਵੀ ਲੋਕ ਜਿਹੜੇ ਨਾ ਇਸ ਕੰਮ ਵਾਲੇ, ਉਹ ਇਕੱਠੇ ਨਹੀਂ ਹੁੰਦੇ, ਇਕੱਠੇ ਹੋ ਕੇ ਕਦੀ ਵੀ ਆਵਾਜ਼ ਹੈ ਜਿਹੜੀ ਉਹ ਨਹੀਂ ਉਠਾਉਂਦੇ ਹੈਗੇ। ਇਸ ਕਰਕੇ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਆ, ਇਹਨੂੰ ਮਨਮਰਜ਼ੀ ਕਹਿੰਦੇ ਆ। ਦੇਖੋ, ਲੱਗਦੀ ਗੱਲ ਛੋਟੀ ਆ, ਪਰ ਉਹ ਬਹੁਤ ਵੱਡੀ ਹੁੰਦੀ ਆ। ਜਿਹਨੂੰ ਨੈਚੁਰਲ ਕਾਲ ਆਉਂਦੀ ਆ, ਉਹਨੇ ਜਾਣਾ ਹੁੰਦਾ ਆ। ਜੀ ਜੀ, ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਆਪਾਂ ਜੇ ਦੇਖੀਏ ਤਾਂ ਨਾ ਪਿਛਲੇ ਟਾਈਮ ਦੇ ਵਿੱਚ, ਜੇ ਆਪਾਂ ਟਰੱਕ ਸਟਾਪ ਦੇਖੀਏ ਤਾਂ ਟਰੱਕ ਸਟਾਪਸ ਦੇ ਵਿੱਚ ਕੰਪੀਟੀਸ਼ਨ ਹੈਗਾ। ਉੱਥੇ ਦੇ ਜਿਹੜੇ ਰੈਸਟ ਰੂਮ ਹੈਗੇ ਆ ਜਾਂ ਸ਼ਾਵਰ ਹੈਗੇ ਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਆ। ਉਹ ਇੰਨੀ ਇੰਪਰੂਵਮੈਂਟ ਹੈ ਕਿ ਅੱਜ ਜਿਹੜੇ ਰੈਸਟ ਰੂਮ ਨਵੇਂ ਬਣ ਰਹੇ ਆ, ਟਰੱਕ ਸਟਾਪ ਬਣ ਰਹੇ ਆ, ਉਹਨਾਂ ਦੇ ਬਾਥਰੂਮ 5 ਸਟਾਰ ਹੋਟਲ ਦੇ ਕੁਆਲਿਟੀ ਦੇ, ਸਟੈਂਡਰਡ ਦੇ ਹੈਗੇ ਆ।
ਠੀਕ ਹੈ ਜੀ। ਜੇ ਆਪਾਂ ਦੂਜੇ ਪਾਸੇ ਸ਼ਿਪਰ ਰਿਸੀਵਰ ਦੀ ਗੱਲ ਕਰਦੇ ਆ, ਤੇ ਜਦ ਤੋਂ ਕੋਵਿਡ ਹੋਇਆ ਜਾਂ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਪਾਲਿਸੀ ਕਰ ਦਿੱਤੀ ਕਿ ਅਸੀਂ ਕਿਸੇ ਨੂੰ ਅਲਾਉ ਨਹੀਂ ਕਰਨਾ। ਹੁਣ ਇਹਦੇ ਵਿੱਚ ਕੀ ਆ, ਦੋ ਚੀਜ਼ਾਂ ਆ, ਇੱਕ ਪਾਸੇ ਸ਼ਿਪਰ ਰਿਸੀਵਰ ਹੈਗਾ, ਇੱਕ ਪਾਸੇ ਟਰੱਕ ਵਾਲੇ ਹੈ, ਟਰੱਕ ਡਰਾਈਵਰ ਹੈਗਾ, ਹਾਂਜੀ ਉਹਦਾ ਜ਼ੋਰ ਚੱਲ ਰਿਹਾ, ਉਹ ਟਰੱਕ ਵਾਲੇ ਨੂੰ ਦੱਬ ਰਿਹਾ। ਹੁਣ ਇਹ ਆਪਣੇ ਡਰਾਈਵਰਾਂ ਤੇ ਉਹਨਾਂ ਲੋਕ ਸਾਰਿਆਂ ਦੇ ਉੱਪਰ ਹੈਗਾ ਕਿ ਅਸੀਂ ਕਿੰਨਾ ਕੁ ਉਹਨਾਂ ਦੇ ਥੱਲੇ ਦੱਬ ਜਾਂਦੇ ਆ। ਠੀਕ ਹੈ। ਕਿਉਂਕਿ ਜਦ ਆਪਾਂ ਲੋਡ ਚੱਕਦੇ ਆ, ਉਹ ਸਾਨੂੰ ਕਹਿੰਦੇ ਯੂ ਆਰ ਨਾਟ ਅਲਾਉਡ ਔਨ ਦਾ ਡੌਕ, ਠੀਕ ਆ। ਫਿਰ ਉਹਦੇ ਬਾਅਦ ਚ ਸਾਡੇ ਕੋਲ ਸ਼ਿਪਿੰਗ ਡਾਕੂਮੈਂਟ ਰੱਖਦੇ ਆ, ਫਿਰ ਕਹਿੰਦੇ ਸਾਨੂੰ ਇੱਥੇ ਸਾਈਨ ਕਰਕੇ ਦਿਓ। ਸਾਈਨ ਤਾਂ ਤੂੰ ਮੇਰੇ ਲੈਣੇ ਹੈਗੇ ਆ ਕਿ ਮੈਂ ਇਹ ਗੁੱਡਸ ਰਿਸੀਵ ਕਰ ਰਿਹਾ। ਅਸੀਂ ਲੋਕ ਬਲਾਈਂਡਲੀ ਉਹਦੇ ਉੱਤੇ ਸਾਈਨ ਕਰ ਦਿੰਦੇ ਆ। ਸਾਨੂੰ ਕੀ ਲੋੜ ਪਈ ਹੈ ਸਾਈਨ ਕਰਨ ਦੀ? ਤੁਸੀਂ ਪਹਿਲਾਂ ਉਹਦੇ ਉੱਤੇ ਲਿਖੋ ਡਰਾਈਵਰ ਨਾਟ ਅਲਾਉਡ ਔਨ ਡੌਕ, ਨਾਟ ਰਿਸਪੌਂਸਿਬਲ ਫॉर ਕਾਊਂਟ, ਨਾਟ ਰਿਸਪੌਂਸਿਬਲ ਫॉर ਟੈਂਪਰੇਚਰ। ਤੁਸੀਂ ਲਿਖਣਾ ਸ਼ੁਰੂ ਕੀਤਾ, ਕੱਲ ਨੂੰ ਕਾਊਂਟ ਦੀ ਪ੍ਰੋਬਲਮ ਆਈ ਉਹਦੀ ਰਿਸਪੌਂਸਿਬਿਲਟੀ, ਕੱਲ ਨੂੰ ਟੈਂਪਰੇਚਰ ਦੀ ਪ੍ਰੋਬਲਮ ਆਈ ਉਹਦੀ ਰਿਸਪੌਂਸਿਬਿਲਟੀ। ਜਦ ਉਹਨਾਂ ਨੂੰ ਲੋੜ ਹੋਊਗੀ ਉਹ ਤੁਹਾਨੂੰ ਆਪਣੇ ਡੌਕ ਤੇ ਲਿਆਉਗੇ। ਚਾਹੇ ਉਹਨਾਂ ਨੂੰ ਅਸੀਂ ਸਭ ਕੁਝ ਐਕਸੈਪਟ ਹੀ ਕਰੀ ਜਾਂਦੇ ਹੈਗੇ ਆ, ਤਾਂ ਫਿਰ ਅਗਲੇ ਨੇ ਤਾਂ ਉਹਨਾਂ ਦੱਬੀ ਜਾਣਾ ਆ। ਤੇ ਜਿਹੜਾ ਬਿੱਲ ਹਾਊਸ ਦੇ ਵਿੱਚ ਆਇਆ ਆ ਉਹ ਬਹੁਤ ਵਧੀਆ ਬਿੱਲ ਆ, ਜਿਹੜਾ ਸੈਨੇਟ ਚ ਆਇਆ ਉਹਦੇ ਲਈ ਸਾਰਿਆਂ ਕਾਲ ਕਰਨੀਆਂ ਚਾਹੀਦੀਆਂ ਆ। ਮੈਂ ਵੀ ਈਮੇਲ ਕੀਤੀ ਆ ਆਪਣੇ ਰਿਪਰੈਜ਼ੈਂਟੇਟਿਵ ਨੂੰ ਕਿ ਉਹਨੂੰ ਪੁਸ਼ ਕੀਤਾ ਜਾਏ ਕਿ ਉਹਦੇ ਥਰੂ ਇੰਪਰੂਵਮੈਂਟ ਹੋ ਸਕਦੀ ਆ। ਜੀ ਜੀ। ਹੋਰ ਕਿੰਨੇ ਕੁ ਲੋਕਾਂ ਨੇ ਇਸ ਤਰ੍ਹਾਂ ਈਮੇਲ ਕੀਤੀ ਹੋਣੀ ਹੈ? ਕਿਸੇ ਹੋਰ ਨਾਲ ਵੀ ਗੱਲਬਾਤ ਹੋਈ ਤੁਹਾਡੀ, ਜਾਂ ਤੁਸੀਂ ਕੀਤੀ ਤੁਹਾਡੇ ਗਰੁੱਪ ਦੇ ਵਿੱਚ ਜਾਂ ਤੁਹਾਡੇ ਨੇੜਲੇ ਤੇ? ਨਹੀਂ, ਮੈਂ ਹੋਰ ਕਿਸੇ ਨਾਲ ਮੇਰੀ ਗੱਲਬਾਤ ਨਹੀਂ ਹੋਈ। ਹਾਂ, ਮੈਂ ਜਿਹਨੇ ਕੰਟੈਕਟ ਆਉਂਦੇ ਆ ਉਹਨਾਂ ਨੂੰ ਜ਼ਰੂਰ ਦੱਸਿਆ ਇਹਦੇ ਬਾਰੇ। ਪਲੱਸ ਮੇਰਾ ਇੱਦਾਂ ਹੈਗਾ ਕਿ ਜਿਹੜਾ ਮੇਰਾ ਰਿਪਰੈਜ਼ੈਂਟੇਟਿਵ ਹੈਗਾ ਆ, ਉਹਦੇ ਆਫਿਸ ਤੋਂ ਮੈਨੂੰ ਟਾਈਮ ਟੂ ਟਾਈਮ ਈਮੇਲ ਆਉਂਦੀ ਰਹਿੰਦੀ ਕਿ ਡਿਫਰੈਂਟ ਇਸ਼ੂਜ਼ ਦੇ ਬਾਰੇ, ਫੀਡਬੈਕ ਦੇ ਬਾਰੇ। ਜਦ ਤੁਸੀਂ ਕਨਸਟੈਂਟ ਉਹਨਾਂ ਨੂੰ ਈਮੇਲ ਕਰਨ ਲੱਗ ਪੈਂਦੇ ਨਾ, ਤਾਂ ਉਹ ਵੀ ਤੁਹਾਨੂੰ ਫਿਰ ਪੁੱਛਣ ਲੱਗ ਪੈਂਦੇ ਆ ਖਾਲੀ ਟਰੱਕਿੰਗ ਰਿਲੇਟਡ ਨਹੀਂ, ਹੋਰ ਡਿਫਰੈਂਟ ਇਸ਼ੂਜ਼ ਦੇ ਬਾਰੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਸਰਗਰਮੀ ਤਾਂ ਹੋਣੀ ਚਾਹੀਦੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ। ਓਕੇ, ਥੈਂਕ ਯੂ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਹਨੀ ਵੋਟਾਂ ਲੈਣੀਆਂ ਉਹ ਟੇਕਰ ਕਰਦੇ ਆ, ਉਹ ਤੁਹਾਡੀ ਕਾਲ ਅਟੈਂਡ ਕਰਦੇ ਆ, ਤੁਹਾਡੀ ਈਮੇਲ ਦਾ ਜਵਾਬ ਦਿੰਦੇ ਆ। ਬਾਕੀ ਇਹਨਾਂ ਨੇ ਜਿਹੜੀ ਇੰਪਰੂਵਮੈਂਟ ਦੀ ਗੱਲ ਕੀਤੀ ਆ, ਦੇਖੋ ਨਹੀਂ ਪੈਸਾ ਬਹੁਤ ਬਣਾਇਆ ਤੁਹਾਡੇ ਸਿਰ। ਬਿਲਕੁਲ। ਇੰਨੀ ਗੈਸ ਮਹਿੰਗੀ ਕੀਤੀ ਉਹਨਾਂ ਨੇ, ਇੰਨੀ ਮਹਿੰਗੀ ਕੀਤੀ ਕਿ ਉਹਨਾਂ ਨੂੰ ਸਮਝ ਨਹੀਂ ਸੀ ਲੱਗਦੀ ਵੀ ਅਸੀਂ ਕਿੱਥੇ ਰੱਖੀਏ ਪੈਸੇ। ਇੰਨਾ ਪੈਸਾ ਬਣਾ ਲਿਆ। ਨੰਬਰ 2 ਤੇ ਉਹਨਾਂ ਦਾ ਵਾਕਿਆ ਹੀ ਕੰਪੀਟੀਸ਼ਨ ਹੈ ਜਿਹੜਾ ਉਹ ਬਹੁਤ ਵੱਧ ਗਿਆ, ਕਿਉਂਕਿ ਅਜੇ 10-10 ਮਿੰਟ ਦੇ ਉੱਤੇ ਵੱਡੇ ਵੱਡੇ ਜਿਹੜੇ ਹੈਗੇ ਆ, ਵੱਡੇ ਜਿਹੜੇ ਗੈਸ ਵਾਲੇ ਆ, ਨਾਂ ਨਹੀਂ ਲੈਂਦੇ ਆਪਾਂ ਕਿਸੇ ਦਾ, ਬਹੁਤ ਵੱਡੇ ਵੱਡੇ ਆ। 5 ਤੇ ਚਲ ਜਾਓ, 99 ਤੇ ਚਲ ਜਾਓ, ਤੁਹਾਨੂੰ ਥੋੜੀ ਥੋੜੀ ਦੂਰ ਤੇ ਉਹ ਮਿਲਦੇ ਆ। ਉਹਨਾਂ ਨੂੰ ਪਤਾ ਹੈ ਜੇ ਸ਼ਾਵਰ ਨਾ ਦਿੱਤੀ, ਜੇ ਸਾਫ਼ ਨਾ ਰੱਖਿਆ, ਤੇ ਫਿਰ ਉਹ ਇੱਧਰ ਉੱਧਰ ਜਾ ਸਕਦਾ। ਤੇ ਉਹਨਾਂ ਨੇ ਪ੍ਰਾਈਸ ਇੱਕੋ ਹੀ ਰੱਖੀ ਹੋਈ ਆ। ਪ੍ਰਾਈਸ ਦਾ ਤਾਂ ਕਿਤੇ ਫਰਕ ਹੁੰਦਾ ਆ, ਠੀਕ ਹੈ, ਡੀਜ਼ਲ ਦਾ ਤੇ ਗੈਸ ਦਾ ਕਿਤੇ ਕਿਤੇ ਫਰਕ ਰੱਖਿਆ ਹੋਇਆ ਆ। ਬਾਕੀ ਉਹ ਲਾਗੇ ਛਾਗੇ ਰਹਿੰਦੇ ਆ, 2 ਸੈਂਟਾਂ ਸੂਟਾਂ ਦੇ ਵਿੱਚ ਹੀ ਉਹ ਰੱਖਦੇ ਆ, ਬਹੁਤ ਜ਼ਿਆਦਾ ਥੱਲੇ ਨਹੀਂ ਕਰਦੇ। ਹਾਂ, ਉਸ ਚੀਜ਼ ਦੇ ਵਿੱਚ ਤਾਂ ਹੈਗਾ ਕਿ ਉਹਨਾਂ ਨੇ ਇੰਪਰੂਵਮੈਂਟ ਕੀਤੀ ਆ, ਬਾਥਰੂਮਾਂ ਦੇ ਵਿੱਚ, ਸ਼ਾਵਰਾਂ ਦੇ ਵਿੱਚ। ਮਤਲਬ ਛੇਤੀ ਛੇਤੀ ਹੁਣ ਸ਼ਾਵਰ ਵੀ ਮਿਲਣ ਲੱਗ ਪਿਆ ਟਰੱਕ ਡਰਾਈਵਰਸ ਨੂੰ। ਉਹ ਤੁਹਾਡੇ ਸਿਰ ਤੋਂ ਹੀ ਆ, ਬਹੁਤਾ ਕੁਛ ਉਹਨਾਂ ਨੇ ਕਮਾਇਆ, ਜੋ ਬਣਾ ਰਹੇ ਆ, ਜੋ ਕਰ ਰਹੇ ਆ, ਇੰਨਾ ਪੈਸਾ ਬਣਾਇਆ ਉਹਨਾਂ ਨੇ। ਹਾਂ, ਉਹ ਕੋਲੋਂ ਕੋਈ ਨਹੀਂ ਕਰ ਰਿਹਾ ਹੈਗਾ। ਬਾਕੀ ਜਿਹੜੇ ਉਹ ਸ਼ਿਪਰ ਦੀ ਗੱਲ ਕੀਤੀ ਆ ਜਾਂ ਰਿਸੀਵਰ ਦੀ ਗੱਲ ਕੀਤੀ ਆ, ਉੱਥੇ ਤੁਹਾਨੂੰ ਜ਼ਰੂਰ ਅੜਨਾ ਫੜਨਾ ਪਊਗਾ, ਆਪਣੇ ਹੱਕ ਆਪ ਲੈਣੇ ਪੈਂਦੇ ਆ, ਕੋਈ ਨਹੀਂ ਦਿੰਦਾ। ਬਿਲਕੁਲ ਸਹੀ ਆ ਉਹਨਾਂ ਦੀ ਗੱਲ। ਤੁਸੀਂ ਕਾਊਂਟ ਨਹੀਂ ਕੀਤਾ, ਤੁਸੀਂ ਉੱਥੇ ਜਾ ਨਹੀਂ ਸਕਦੇ ਹੈਗੇ ਨਾ। ਤੇ ਤੁਹਾਨੂੰ ਉਹਨੇ ਕੋਈ ਸਮਝਾਇਆ ਨਹੀਂ, ਇਹਦਾ ਟੈਂਪਰੇਚਰ ਬੇਸ਼ੱਕ ਤੁਹਾਨੂੰ ਪਤਾ ਹੈ, ਉਹਨੇ ਸਮਝਾਇਆ ਹੀ ਕੁਛ ਨਹੀਂ ਵੀ ਕੀ ਕਰਨਾ ਹੈ, ਕਿੰਨਾ ਰੱਖਣਾ ਹੈ। ਆਪਣੇ ਤਾਂ ਵੈਸੇ ਹੀ ਆ ਵੀ ਆਪਾਂ ਜਦੋਂ ਹਜੇ ਲਾਇਸੈਂਸ ਲੈ ਲੈਂਦੇ ਤਾਂ ਦੂਜੇ ਦਿਨ ਕੋਈ ਨੀ, ਆਪਾਂ ਸ਼ੇਰ ਬਣਾ ਦੇਈਦਾ ਅਗਲੇ ਨੂੰ, ਤੂੰ ਕਰ ਸਕਦਾ, ਚੜ ਜਾ, ਤੂੰ ਹੋ ਜਾਣਾ, ਹਨਾ। ਮੈਂ ਤਾਂ ਇਹ ਵੀ ਗੱਲ ਸੁਣੀ ਆ ਵੀ ਉਹ ਕਿਸੇ ਨੇ ਕਿਹਾ ਵੀ ਤੁਸੀਂ ਆ ਚੜ ਦਿੱਤੇ ਹਜੇ, ਕੱਲ ਤਾਂ ਨਹੀਂ ਲਾਇਸੈਂਸ ਲਿਆ। ਕਹਿੰਦਾ ਕੋਈ ਗੱਲ ਨਹੀਂ, ਆਪਣੀ ਇੰਸ਼ੋਰੈਂਸ ਹੈਗੀ ਆ, ਕਿਸੇ ਨੂੰ ਮਾਰੂਗਾ। ਇਹ ਸੋਚ ਰੱਖਣ ਵਾਲੇ ਆ ਨਾ ਜਿਹੜੇ ਅਸੀਂ, ਇਸ ਤਰ੍ਹਾਂ ਦੇ ਨਾਲ ਤੁਸੀਂ ਬਹੁਤੇ ਅਮੀਰ ਨਹੀਂ ਬਣ ਸਕਦੇ। ਜੀ ਜੀ ਜੀ। ਹਾਂ, ਅਗਲੇ ਨੂੰ ਤੁਸੀਂ ਕੋਈ ਟ੍ਰੇਨਿੰਗ ਨਹੀਂ ਦਿੱਤੀ, ਕੋਈ ਉਸ 2-4 ਮਹੀਨੇ ਹੁਣ ਕਿਸੇ ਦੇ ਨਾਲ ਲਾਏ ਨੀ ਗੇ, ਤੁਸੀਂ ਐਂ ਹੀ ਚਾੜ ਦਿੱਤਾ ਤੇ ਕਹਿ ਦਿੱਤਾ ਕੋਈ ਗੱਲ ਨਹੀਂ, ਸਾਡੀ ਟਰੱਕ ਦੀ ਇੰਸ਼ੋਰੈਂਸ ਹੈਗੀ ਆ। ਇਹ ਸੋਚ ਕਿੰਨੀ ਕੁ ਵਧੀਆ ਆ। ਇਹ ਤਾਂ ਹੁਣ ਸਾਰੇ ਜਿਹੜਾ ਸੋਚਦਾ ਉਹਨੂੰ ਹੀ ਪਤਾ ਆ ਕਿ ਪੈਸਿਆਂ ਦੀ ਹਰ ਇੱਕ ਨੂੰ ਲੋੜ ਆ। ਜੀ ਜੀ, ਬਿਲਕੁਲ। ਇਹ ਪੈਸੇ ਖਾਤਰ ਆ, ਅਸੀਂ ਪੈਸਾ ਕਮਾਉਣੀ ਆਏ ਆ ਜੀ, ਕਿ ਆਪਾਂ ਉੱਥੇ ਖਾੜੇ ਲਾਉਣ ਆਏ ਆ, ਪੈਸੇ ਦੀ ਖਾਤਰ ਆਏ ਆ।
ਖਾੜੇ ਲਾਉਣ ਜੋਗੇ ਹੀ ਨਹੀਂ ਸੀ ਆਪਾਂ ਉੱਥੇ। ਬਿਲਕੁਲ ਜੀ, ਬਿਲकुल। ਹਾਂ। ਸੋ ਇਹ ਇਸ ਤਰ੍ਹਾਂ ਕਿ ਜਦੋਂ ਅਸੀਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਕਿਸੇ ਦੇ ਨੁਕਸਾਨ ਦੀ ਬੇਪਰਵਾਹੀ ਕਰਦੇ ਆ ਨਾ, ਉਦੋਂ ਅਸੀਂ ਧੋਖਾ ਖਾ ਜਾਂਦੇ ਹਾਂ ਕਈ ਵਾਰੀ। ਇਹ ਬਿਲਕੁਲ ਐਟੀਟਿਊਡ ਜਿਹੜਾ ਉਹ ਸਾਡਾ ਗਲਤ ਆ, ਮਾੜਾ, ਸਾਨੂੰ ਇਹ ਗੱਲ ਕਹਿਣੀ ਪਊਗੀ। ਹਾਂ, ਆਪਾਂ ਜਿਹਦੀ ਚਰਚਾ ਛੇੜੀ ਸੀਗੀ ਉਹ 3 ਗੱਲਾਂ ਤੋਂ ਸ਼ੁਰੂਆਤ ਕੀਤੀ ਸੀ। ਇੱਕ ਤਾਂ ਬਿੱਲ ਦੇ ਬਾਰੇ, ਬਾਥਰੂਮ ਐਕਸੈਸ ਐਕਟ ਦੇ ਬਾਰੇ ਤੇ ਉਸ ਤੋਂ ਬਾਅਦ ਚੋਰੀਆਂ ਬਹੁਤ ਹੋ ਰਹੀਆਂ ਤੇ ਇਸ ਤੋਂ ਬਾਅਦ ਤੀਜੀ ਗੱਲ ਸੀਗੀ ਕਿ ਮੌਜੂਦਾ ਹਾਲਾਤ ਦੇ ਵਿੱਚ ਜੋ ਦੌਰ ਚੱਲ ਰਿਹਾ, ਇਸੇ ਦਰਮਿਆਨ ਤੁਸੀਂ ਕਿੰਨੇ ਕੁ ਬਦਲਾਅ ਆਰਥਿਕ ਤੌਰ ਤੇ ਤੁਹਾਡੀ ਜੇਬ ਤੇ ਜਿਹੜੀ 4 ਛਿੱਲੜ ਆ ਰਹੇ ਸੀ, ਉਹਨਾਂ ਦੇ ਉੱਤੇ ਕਿੰਨਾ ਕੁ ਪ੍ਰਭਾਵ ਪਿਆ, ਮਤਲਬ ਤੁਹਾਡੀ ਆਮਦਨ ਦੇ ਵਿੱਚ ਕਿੰਨੀ ਕੁ ਕਮੀ ਆਈ ਹੈ, ਉਹਦੇ ਬਾਰੇ ਤੁਸੀਂ ਚਰਚਾ ਜਿਹੜੀ ਹੈ ਉਹ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 ਤੇ ਬਾਥਰੂਮ ਐਕਸੈਸ ਐਕਟ ਦੇ ਬਾਰੇ ਦੋਨੇ ਮਿਲੀ ਜੁਲੇ ਪ੍ਰਤੀਕਰਮ ਨੇ। ਜਿਹੜੇ ਬਿਜ਼ਨਸ ਨੇ, ਜਿਹੜੇ ਕਾਰੋਬਾਰ ਨੇ, ਉਹ ਅਕਸਰ ਇਸ ਗੱਲ ਦੀ ਸ਼ਿਕਾਇਤ ਕਰਦੇ ਨੇ ਕਿ ਬਈ ਇੱਥੇ ਗੰਦ ਬਹੁਤ ਪੈਂਦਾ ਤੇ ਅਸੀਂ ਐਂ ਹਰ ਇੱਕ ਨੂੰ ਅਲਾਓ ਨਹੀਂ ਕਰ ਸਕਦੇ। ਪਰ ਦੂਜੇ ਪਾਸੇ ਕੁਛ ਲੋਕ ਨੇ ਉਹ ਕਹਿੰਦੇ ਕਿ ਜੇਕਰ ਕੁਛ ਗਿਣਤੀ ਇਸ ਤਰ੍ਹਾਂ ਬਾਥਰੂਮ ਗੰਦੇ ਕਰਦੀ, ਰੈਸਟਰੂਮ ਗੰਦੇ ਕਰਦੀ, ਸਫਾਈ ਨਹੀਂ ਰੱਖਦੇ, ਤਾਂ ਫਿਰ ਇਹਦਾ ਜਿਹੜਾ ਖਮਿਆਜ਼ਾ ਉਹ ਸਾਰਿਆਂ ਨੂੰ ਕਿਉਂ ਭੁਗਤਣਾ ਪਵੇ। ਜਿਵੇਂ ਹੁਣ ਬਲਵਿੰਦਰ ਕੌਰ ਜੀ ਆਪਣੀ ਇੱਕ ਗੱਲ ਸਾਂਝੀ ਕਰਕੇ ਹਟਿਆ ਕਿ 1 ਮਹੀਨਾ ਜਿਹੜਾ ਉਹਨਾਂ ਦਾ ਰੈਸਟਰੂਮ ਆ ਉਹ ਆਊਟ ਆਫ ਆਰਡਰ ਆ, ਤਾਂ ਮਤਲਬ ਉੱਥੋਂ ਕਿੰਨੇ ਲੋਕਾਂ ਨੂੰ ਮਾਯੂਸ ਮੁੜਨਾ ਪਿਆ ਹੋਊਗਾ, ਕਿੰਨੇ ਲੋਕ ਇਹੋ ਜਿਹੇ ਹੋਣਗੇ ਜਦੋਂ ਜਿਹੜੇ ਇਸ ਤੋਂ ਅੱਗੇ 5-7 ਮਿੰਟ ਵੀ ਟਰੈਵਲ ਕਰਨ ਜੋਗੇ ਨਹੀਂ ਹੋਣੇ, ਕਿੰਨੇ ਲੋਕ ਬਜ਼ੁਰਗ ਹੋਣਗੇ ਉਹਨਾਂ ਦੇ ਵਿੱਚ, ਕਿੰਨੇ ਛੋਟੇ ਬੱਚੇ ਹੋਣਗੇ, ਕਿੰਨੇ ਲੋਕਾਂ ਨੂੰ ਇਸ ਤਰ੍ਹਾਂ ਮੁੜਨਾ ਪਿਆ ਹੋਊਗਾ। ਅਸੀਂ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਅਣਗੌਲਿਆਂ ਕਰ ਦਿੰਦੇ ਹਾਂ, ਪਰ ਇਹ ਅਣਗੌਲਿਆਂ ਹੈ ਨਹੀਂ ਗੀਆਂ, ਕਰਨ ਵਾਲੀਆਂ ਹੈ ਨਹੀਂ ਗੀਆਂ, ਕਿਉਂਕਿ ਜੇ ਅਸੀਂ ਕੰਜ਼ਿਊਮਰ ਹਾਂ, ਜੇ ਅਸੀਂ ਖਪਤਕਾਰ ਹਾਂ, ਤਾਂ ਉਹਦੇ ਬਦਲੇ ਜਿਹੜੀਆਂ ਸੇਵਾਵਾਂ ਮਿਲਦੀਆਂ, ਅਸੀਂ ਉਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਵੀ ਹੱਕਦਾਰ ਹਾਂ ਜੀ। ਜੀ ਸੇਵਾਵਾਂ ਜਿੱਥੋਂ ਸਾਨੂੰ ਕੋਈ ਮਿਲਦੀ ਆ ਤੇ ਉੱਥੇ ਹਾਂਜੀ। ਸਾਡਾ ਵੀ ਫਰਜ਼ ਬਣਦਾ ਕਿ ਹਾਂ, ਅਸੀਂ ਬਿਲਕੁਲ, ਬਿਲਕੁਲ, ਬਿਲਕੁਲ ਜੀ। ਕਲੀਨ ਅਪ ਰੱਖੀਏ, ਹਾਂ, ਉੱਥੇ ਜੀ, ਜੀ। ਉਸ ਹਿਸਾਬ ਨਾਲ ਜਿਸ ਤਰ੍ਹਾਂ ਦੀ ਚੀਜ਼ ਵਰਤੀ ਆ ਉਦਾਂ ਦੀ ਆਪਾਂ ਛੱਡ ਕੇ ਛੱਡ ਆਈਏ। ਕੇ ਆਈਏ। ਕਿਉਂਕਿ ਇਸ ਦੀਆਂ ਕੰਪਲੇਂਟਸ ਜਿਹੜੀਆਂ ਨਾ ਉਹ ਬਹੁਤ ਆਉਂਦੀਆਂ ਹੁੰਦੀਆਂ ਸੀਗੀਆਂ ਹੂੰ। ਤੇ ਠੀਕ ਹੈ, ਬੋਤਲ ਵਰਤਣੀ ਵਰਤੋ, ਮੁੜ ਕੇ ਘਰ ਵਿੱਚ ਛੱਡ ਦੋ। ਕਈ ਹੂੰ। ਵਾਰੀ ਉਹਨਾਂ ਦੀ ਪਾਣੀ ਦੀ ਬੋਤਲ ਚੱਕ ਕੇ ਅਸੀਂ ਯੂਜ਼ ਕਰ ਲੈਂਦੀ ਸੀ ਬਾਥਰੂਮ ਦੇ ਵਿੱਚ, ਉੱਥੇ ਛੱਡਿਆ ਹੁੰਦਾ ਸੀ। ਇਹ ਹੂੰ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਨਾ ਇਹ ਦੱਸੀਆਂ ਗਈਆਂ ਆ, ਜੀ, ਜੀ, ਜੀ। ਜਿਹੜੀਆਂ ਅਸੀਂ ਹਰ ਰੋਜ਼ ਨਹੀਂ ਕਰ ਸਕਦੇ। ਹੂੰ। ਕੀ ਅਸੀਂ ਇਹ ਕੰਮ ਕਰਦੇ ਆ ਨਾ, ਜੀ, ਕਰਦੇ ਜੀ, ਜੀ। ਇਹ ਗੱਲਾਂ ਤਾਂ ਹੀ ਹੋਈਆਂ, ਨਾਲਦਿਆਂ ਨੇ ਦੱਸੀਆਂ। ਉਹ ਹੂੰ। ਹਜੇ ਵੀ 2-3 ਦਿਨ ਹੋਏ ਆ ਤੇ ਉਹਨਾਂ ਨੇ ਇਹ ਗੱਲ ਦੱਸੀ ਆ ਕਿ ਜੀ। ਹਜੇ ਵੀ ਉਹ ਜਿਹੜੀਆਂ ਨਾ ਲਾਈਨ 'ਚ ਖੜ ਕੇ ਬਹੁਤ ਉੱਚੀ ਗੱਲਾਂ ਕਰਨੀਆਂ, ਹਾਂਜੀ। ਉਹ ਹਜੇ ਵੀ ਉਸੇ ਤਰ੍ਹਾਂ ਜਾਰੀ ਆ ਬਹੁਤਾ ਕੁਛ। ਹੂੰ। ਜਾਂ ਉਹ ਸਪੀਕਰ ਤੇ ਲਾ ਕੇ ਕਿਸੇ ਸਟੋਰ ਦੇ ਵਿੱਚ ਘੁੰਮਦਿਆਂ ਕਰਨੀਆਂ ਨਾ, ਉਹ ਗੱਲਾਂ ਹੂੰ। ਹਜੇ ਵੀ ਜਾਰੀ ਆ, ਤਾਂ ਕਿ ਲੋਕੀ ਆਲੇ ਦੁਆਲੇ ਦੇਖਦੇ ਆ। ਦੇਖਦੇ ਆ, ਇਹ ਬਿਲਕੁਲ। ਨਹੀਂ ਹੈਗਾ ਵੀ ਤੁਹਾਨੂੰ ਆਪਣੀ ਭਾਸ਼ਾ ਤੋਂ ਸ਼ਰਮ ਆਉਣੀ ਚਾਹੀਦੀ। ਅਸੀਂ ਨਹੀਂ ਕਹਿੰਦੇ ਵੀ ਕਿਸੇ ਵੱਲ ਦੇਖ ਕੇ ਤੁਸੀਂ ਇੰਗਲਿਸ਼ ਬੋਲਣੀ ਸ਼ੁਰੂ ਕਰ ਦਿਓ। ਠੀਕ ਹੈ, ਆਪਣੀ ਜ਼ੁਬਾਨ ਦੇ ਵਿੱਚ ਬੋਲੋ, ਆਪਣੀ ਭਾਸ਼ਾ ਦੇ ਵਿੱਚ ਬੋਲੋ, ਪਰ ਇਸ ਹਿਸਾਬ ਨਾਲ ਦੇਖ ਲਓ ਵੀ ਤੁਹਾਡੇ ਆਲੇ ਦੁਆਲੇ ਤਾਂ ਨਹੀਂ ਗਾ ਕੋਈ ਵੀ। ਹੂੰ। ਗੱਲ ਕਰੋ, ਜ਼ਰੂਰ ਕਰੋ। ਜੇ ਅੱਗੋਂ ਕਿਸੇ ਨੂੰ ਉੱਚੀ ਸੁਣਦਾ ਫਿਰ ਉਹ ਤਾਂ ਵੱਖਰੀ ਗੱਲ ਹੈ ਨਾ, ਵੀ ਤੁਸੀਂ ਐਡੀ ਉੱਚੀ ਬੋਲਦੇ ਆ, ਉਹ ਤਾਂ ਜੀ। ਬਹੁਤ ਵੱਖਰੀ ਗੱਲ ਹੈ। ਪਰ ਜੇ ਅਗਲਾ ਨਾਰਮਲ ਆ, ਤੁਸੀਂ ਘਰ ਦੇ ਵਿੱਚ ਬੈਠ ਕੇ ਨਾਰਮਲ ਗੱਲ ਕਰਦੇ ਆ ਤੇ ਬਾਹਰ ਲਾਈਨਾਂ ਦੇ ਵਿੱਚ ਖੜ ਕੇ ਕਿਉਂ ਅਸੀਂ ਇਹ ਕੰਮ ਕਰਦੇ ਆ? ਹੂੰ। ਕਿਉਂਕਿ ਸੱਭਿਅਕ ਨਹੀਂ ਲੱਗਦੇ ਆਪਾਂ। ਜੀ। ਕਿਉਂਕਿ ਹੁਣ ਪਹਿਲਾਂ ਕਹਿੰਦੇ ਹੁੰਦੇ ਸੀ, ਬਹੁਤ ਪਹਿਲੇ ਲੋਕਾਂ ਦੀ ਨਾ ਧਾਰਨਾ ਇਹ ਸੀਗੀ, ਇਹ ਸ਼ਾਇਦ ਅਨਪੜ੍ਹ ਲੋਕ ਆ ਜਿਹੜੇ ਟਰੱਕ ਚਲਾਉਂਦੇ ਆ, ਹੂੰ। ਇਹਨਾਂ ਨੂੰ ਸ਼ਾਇਦ ਬਹੁਤਾ ਕੁਛ ਪਤਾ ਨਹੀਂਗਾ। ਪਰ ਹੂੰ। ਹੁਣ ਜਿਹੜੀ ਗਿਣਤੀ ਆ ਉਹ ਜੰਗ ਲੋਕਾਂ ਦੀ ਆ, ਪੜ੍ਹੇ ਲਿਖੇ। ਜੀ। ਮੈਂ ਨਹੀਂ ਕਹਿੰਦੀ ਉਹ ਅਨਪੜ੍ਹ ਹੈਗੇ ਆ, ਉਹ ਤਾਂ ਅੰਗਰੇਜ਼ੀ ਸਕੂਲਾਂ ਤੋਂ ਪੜ੍ਹ ਕੇ ਆਏ ਹੋਏ ਆ। ਹੂੰ। ਪੰਜਾਬ ਦੇ ਵਿੱਚ ਦੇਖ ਲਓ, ਇੱਧਰ ਹਰਿਆਣੇ 'ਚ ਦੇਖ ਲਓ, ਇੱਧਰ ਪ੍ਰਾਈਵੇਟ ਤੋਂ ਪੜ੍ਹ ਕੇ ਆਏ ਆ। ਪਿੰਡਾਂ ਦੇ ਸਕੂਲਾਂ 'ਚ ਤਾਂ ਕੋਈ ਜਾਂਦਾ ਨੀਗਾ। ਜੀ, ਜੀ। ਸਾਡੇ ਵਰਗੇ ਪਿੰਡਾਂ ਦੇ ਸਕੂਲਾਂ 'ਚ ਜਾ ਕੇ ਆਏ ਆ। ਹੂੰ। ਬਿਲਕੁਲ। ਹੁਣ ਤਾਂ ਜੀ। ਬਹੁਤੀ ਜਨਤਾ ਜਿਹੜੀ ਸਾਡੀ ਆਈ ਆ ਪੰਜਾਬੀ ਆ, ਉਹ ਤਾਂ ਹੂੰ। ਇੰਗਲਿਸ਼ ਸਕੂਲਾਂ ਦੇ ਪੜ੍ਹੇ ਹੋਏ ਆ। ਜੀ, ਤੇ ਜੀ। ਸਾਨੂੰ ਇਹ ਮੈਨਰ ਆ, ਜਿਸ ਵੀ ਕੰਟਰੀ 'ਚ ਜਾਂਦੇ ਆ ਨਾ, ਉਹਦੇ ਸਿੱਖਣੇ ਪੈਣਗੇ। ਅਸੀਂ ਨਹੀਂ ਸਿਖਾਉਂਦੇ, ਅਸੀਂ ਨਹੀਂ ਕਹਿੰਦੇ ਤੁਹਾਨੂੰ, ਤੁਹਾਡੇ ਬਿਲਕੁਲ। ਆਪਣੇ ਲਈ ਆ, ਤਾਂ ਕਿ ਦੂਜੇ ਸਾਡੀ ਰਿਸਪੈਕਟ ਕਰ ਸਕਣ, ਹੂੰ। ਸਾਨੂੰ ਉਸ ਨਿਗਾਹ ਨਾਲ ਦੇਖ ਸਕਣ, ਰਿਸਪੈਕਟਫੁਲ ਉਹ ਨਿਗਾਹ ਹੋਵੇ ਉਹਨਾਂ ਦੀ। ਹੂੰ। ਇਹ ਲੋਕ ਬਹੁਤ ਵਧੀਆ ਆ। ਏਦਾਂ ਆਪਣੇ ਆਪ ਨੂੰ ਆਪਣੀ ਫਿੱਟ ਥਾਪੜ ਕੇ ਨਹੀਂ ਕੁਝ ਵੀ ਬਣਨਾ ਸਾਡਾ, ਜਿੰਨਾ ਚਿਰ ਅਸੀਂ ਉਹਨੂੰ ਇੰਪਲੀਮੈਂਟ ਨਹੀਂ ਕਰਦੇ ਆਪਣੀਆਂ ਆਦਤਾਂ ਦੇ ਵਿੱਚ। ਜੀ ਬਿਲਕੁਲ ਬਲਵਿੰਦਰ ਕੌਰ ਜੀ, ਆਪਣਾ ਜਿਹੜਾ ਵੇਲਾ ਸਮਾਂ ਹੋ ਚੱਲਿਆ ਪ੍ਰੋਗਰਾਮ ਦੇ ਵਿੱਚ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਇਸੇ ਮਸਲੇ ਤੇ ਜਿਹੜੀ ਗੱਲਬਾਤ ਹੈ ਜੀ ਉਹ ਜਾਰੀ ਰੱਖਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਅਮਰੀਕਾ ਦੇ ਵਿੱਚ ਟਰੱਕ ਡਰਾਈਵਰਾਂ ਦੇ ਵੱਧ ਰਹੇ ਮਸਲਿਆਂ ਬਾਰੇ ਆਪਣਾ ਇਹ ਵਿਸ਼ੇਸ਼ ਪ੍ਰੋਗਰਾਮ ਹੈ, ਜਿਹੜਾ ਕਿ 3 ਵਜੇ ਤੋਂ ਲੈ ਕੇ 4 ਵਜੇ ਤੱਕ ਆਪਾਂ ਟੈਲੀਕਾਸਟ ਕਰਦੇ ਹਾਂ ਬੁੱਧਵਾਰ ਨੂੰ। ਤੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਦੇ ਲਈ ਤੁਸੀਂ ਨੰਬਰ ਡਾਇਲ ਕਰ ਸਕਦੇ ਹੋ, ਹਿੱਸੇਦਾਰੀ ਕਰਨ ਦੇ ਲਈ ਨੰਬਰ ਡਾਇਲ ਕਰ ਸਕਦੇ ਹੋ 408 272 5200 ਜੀ। KVIN
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ, ਤੇ ਆਪਾਂ ਗੱਲਬਾਤ ਕਰ ਰਹੇ ਹਾਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਅਹਿਮ ਮਸਲਿਆਂ ਨੂੰ ਲੈ ਕੇ। ਇਹਨਾਂ ਮਸਲਿਆਂ ਦੇ ਵਿੱਚ ਟਰੱਕਰ ਐਕਸੈਸ, ਬਾਥਰੂਮ ਐਕਸੈਸ ਐਕਟ ਹੈ ਜਿਹੜਾ, ਉਹਦੇ ਬਾਰੇ ਚਰਚਾ ਕੀਤੀ ਸੀ, ਤੇ ਉਹਦੇ ਨਾਲ ਇਹਦੇ ਬਾਰੇ ਜੋ ਸ਼ਿਕਾਇਤਾਂ ਮਿਲਦੀਆਂ ਨੇ, ਜੋ ਅਕਸਰ ਹੀ ਬਿਜ਼ਨਸ ਵਾਲੇ ਕੰਪਲੇਂਟ ਕਰਦੇ ਨੇ, ਜਾਂ ਉਹਨਾਂ ਨੂੰ ਵਰਤਣ ਵਾਲੇ ਜਿਹੜੇ ਕਸਟਮਰ ਕੰਪਲੇਂਟ ਕਰਦੇ ਨੇ ਕਿ ਸਫਾਈ ਨਹੀਂ ਰੱਖੀ ਜਾਂਦੀ, ਉਹਦੇ ਬਾਰੇ ਚਰਚਾ ਕਰ ਰਹੇ ਹਾਂ। ਤੇ ਇਹਦੇ ਨਾਲ ਜਿਹੜੀਆਂ ਚੋਰੀਆਂ ਵੱਧ ਰਹੀਆਂ ਨੇ ਟ੍ਰੇਲਰਸ ਦੀਆਂ, ਟ੍ਰੇਲਰ ਲੈ ਲੈਣਾ, ਉਸ ਤੋਂ ਬਾਅਦ ਕੋਈ ਇਕਰਾਰ ਨਹੀਂ ਕਰਨਾ, ਉਹਦੇ ਬਾਰੇ ਇੱਕ ਕਾਲਰ ਵੀ ਸਾਡੇ ਨਾਲ ਜੁੜੇ ਸੀਗੇ, ਤੇ ਉਹਨਾਂ ਨੇ ਸੁਝਾਅ ਵੀ ਮੰਗੇ ਸੀਗੇ ਕਿ ਇਸ ਮਸਲੇ ਤੇ ਆਪਾਂ ਕੀ ਕਰ ਸਕਦੇ ਹਾਂ। ਮੇਰੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਜਿਹੜੀ ਤੁਸੀਂ ਉਹ ਗੱਲ ਇੱਕ ਕਾਲਰ ਦੀ ਕੀਤੀ ਆ, ਜੀ, ਦੇਖੋ ਉਹਨੇ ਸੁਝਾਅ ਮੰਗਿਆ, ਉਹਨੇ ਪੁੱਛਿਆ ਵੀ ਕੀ ਕਰ ਸਕਦੇ। ਹਾਂਜੀ ਹਾਂਜੀ, ਬਿਲਕੁਲ। ਹਾਂ, ਲੜਾਈ ਕਢਾਈ ਤਾਂ ਕਰ ਨਹੀਂ ਸਕਦੇ ਹੁਣ ਇਸ ਕੰਟਰੀ ਦੇ ਵਿੱਚ ਆਏ ਹੋਏ ਆ, ਨਾ ਅਸੀਂ ਇਸ ਚੀਜ਼ ਨੂੰ ਪ੍ਰਮੋਟ ਹੀ ਕਰਦੇ ਆ ਕਿ ਤੁਸੀਂ ਇੱਕ ਦੂਜੇ ਨੂੰ ਕੁੱਟੋ, ਬਿਲਕੁਲ ਜੀ, ਇੱਕ ਦੂਜੇ ਦੇ ਕੋਈ ਠੋਕ ਦਿਓ, ਹਨਾ। ਹਾਂਜੀ, ਏਦਾਂ ਦਾ ਤਾਂ ਕੰਮ ਤਾਂ ਪਹੁੰਚਣਾ ਨਹੀਂ ਚਾਹੀਦਾ। ਦੇਖੋ, ਜ਼ਬਾਨ ਆਪਣੀ ਤੇ ਕਾਇਮ ਰਹਿਣਾ ਚਾਹੀਦਾ ਸਾਨੂੰ ਸਾਰਿਆਂ ਨੇ, ਕਿ ਜਿਹੜੀ ਜ਼ਬਾਨ ਕੀਤੀ ਆ ਕਿਸੇ ਦੇ ਨਾਲ, ਜੀ, ਜਿਹੜਾ ਤੁਸੀਂ ਕਮਾਉਂਦੇ ਆ ਨਾ, ਰੋਟੀ ਖਾ ਕੇ ਸੌਂ ਜਾਂਦੇ ਆ, ਪਤਾ ਨਹੀਂ ਉੱਠਣਾ ਵੀ ਕਿ ਨਹੀਂ ਉੱਠਣਾ। ਸਹੀ, ਬਿਲਕੁਲ। ਉੱਠਣਾ ਜਾਂ ਨਹੀਂ ਉੱਠਣਾ, ਹਾਂ, ਇਹ ਨਹੀਂ ਪਤਾ ਹੈਗਾ। ਸੋ ਬੇਈਮਾਨੀਆਂ ਤੋਂ ਛੁਟਕਾਰਾ ਪਾਵੋ। ਜਿਹੜੀਆਂ ਹੋਰ ਚੋਰੀਆਂ ਚਕਾਰੀਆਂ ਹੁੰਦੀਆਂ ਆ, ਕਈ ਵਾਰੀ ਤਾਂ ਟਰੱਕਾਂ ਵਾਲਿਆਂ ਦੇ ਸਿਰ ਤੇ ਗਨ ਰੱਖ ਕੇ ਉਹਨਾਂ ਨੇ ਬਹੁਤਾ ਕੁਛ ਲੁੱਟ ਲਿਆ ਆ, ਇਹਨਾਂ ਤੋਂ ਵੀ ਤੁਸੀਂ ਆਪਣਾ ਖਿਆਲ ਰੱਖੋ ਕਿਵੇਂ ਬਚਣਾ ਆ। ਜੀ, ਤਾਂ ਤੁਸੀਂ ਇਕੱਲੇ ਘਰੇ ਨਹੀਂ ਜਾਣਾ, ਕਿਹੋ ਜਿਹੇ ਰਾਹਾਂ ਦੇ ਵਿੱਚ ਜਾਂਦੇ ਆ। ਬਹੁਤ ਬਿਖੜੇ ਪਿੰਡ ਆ ਜਿੱਥੋਂ ਦੀ ਤੁਸੀਂ ਡਰਾਈਵ ਕਰਦੇ ਆ। ਬਾਕੀ ਹੁਣ ਆਪਾਂ ਕੋਲ 10 ਮਿੰਟ ਬਚੇ ਆ, ਜੀ, ਗੱਲ ਕਰਦੇ ਆ ਮੰਦਵਾੜੇ ਦੀ। ਜਿਹੜਾ ਮੰਦਵਾੜਾ ਕਹਿੰਦੇ, ਦੇਖੋ ਜੇ ਸਾਨੂੰ ਕੁਛ ਮੈਨੇਜ ਨਹੀਂ ਕਰਨਾ ਹੁੰਦਾ ਨਾ, ਫਿਰ ਆਪਾਂ ਨੂੰ ਮੰਦਵਾੜੇ ਦਾ ਫਰਕ ਪੈ ਜਾਂਦਾ, ਜੀ, ਜੀ, ਫਿਰ ਫਰਕ ਪੈਂਦਾ ਹੈ। ਜਦੋਂ ਹੁਣ ਉਹ ਇੰਨੇ ਕੰਮ ਸੀਗੇ ਸਾਡੇ ਇੱਧਰ ਏਰੀਏ ਦੇ ਵਿੱਚ, ਜਿਹੜੇ ਕੰਪਨੀਆਂ 'ਚ ਕੰਮ ਕਰਦੇ ਸੀ, IT ਵਾਲੇ ਆ, ਬਹੁਤ ਪੈਸਾ ਬਣਾਇਆ ਇਹਨਾਂ ਨੇ। ਘਰੇ ਹੀ ਬੈਠ ਕੇ 2 ਕੰਪਨੀਆਂ ਨਾਲ ਕਰਦੇ ਰਹੇ, ਤੇ ਤਾਂ 2 ਲੱਖ 2.5 ਲੱਖ ਤਨਖਾਹ ਸੀ। ਜੇ ਉਹ ਵੀ ਰੋਈ ਜਾਣ ਅੱਜ ਕਿ ਅਸੀਂ ਲੁੱਟ ਲਏ, ਮਰ ਗਏ ਆ, ਤੇ ਫਿਰ ਤੋਂ ਹਾਸੋ ਹੀ ਨਹੀਂ ਗੱਲ ਹੋ ਜੀ। ਪੈਸਾ ਇੰਨਾ ਤੁਹਾਨੂੰ ਕੰਪਨੀਆਂ ਨੇ ਦਿੱਤਾ, ਤੁਹਾਨੂੰ ਇੰਨਾ ਬਣਾਇਆ ਤੁਸੀਂ, ਕੀ ਅਸੀਂ ਉਹ ਨਾਲੋਂ ਨਾਲ ਨੋਟ ਹੀ ਖਾਂਦੇ ਰਹੇ ਆ? ਪੈਸਾ ਰੱਖਿਆ ਹੀ ਨਹੀਂਗਾ ਕੋਈ ਵੀ। ਜੀ, ਸਹੀ ਹੈ। ਹਾਂ, ਤੁਸੀਂ ਬਚਾਇਆ ਹੀ ਹੋਊਗਾ ਕੁਛ ਨਾ ਕੁਛ। ਤੇ ਉੱਪਰ ਥੱਲੇ ਜਿਹੜਾ ਹੁੰਦਾ ਰਹਿੰਦਾ ਆ, ਹਜੇ ਤਾਂ ਰਿਸੈਸ਼ਨ ਠੀਕ ਢੰਗ ਨਾਲ ਨਹੀਂ ਆਇਆ। ਮੈਂ ਕਦੀ ਕੰਨ ਤੋਂ ਦੇਖਦਾ, ਕਦੀ ਮੁੜ ਜਾਂਦਾ ਆ। ਜੀ, ਜੀ, ਠੀਕ ਨਾ ਆਇਆ ਨੀਗਾ ਉਹ, ਹਜੇ ਦੱਸ ਨਹੀਂ ਰਿਹਾ ਵੀ ਮੈਂ ਆਉਣਾ ਆ ਜਾਂ ਮੈਂ ਇੱਥੇ ਮੁੜ ਜਾਣਾ ਆ, ਖੜਾ ਹੋ ਕੇ ਮੁੜ ਜਾਣਾ, ਤੁਹਾਨੂੰ ਦਿਖਾਈ ਦੇ ਕੇ ਮੁੜ ਜਾਣਾ ਆ। ਹਜੇ ਇਸ ਮੂਡ ਦੇ ਵਿੱਚ ਆ। ਜੀ, ਹਾਂ, ਤੇ ਪਰ ਉਹ ਪਹਿਲਾਂ ਹੀ ਆਪਾਂ ਕਹਿੰਦੇ ਹੁੰਦੇ ਪਹੁੰਚੇ ਚੱਕ ਲਓ ਜੀ, ਪਾਣੀ ਆ ਗਿਆ, ਹੜ੍ਹ ਆ ਗਿਆ ਨਾ, ਉਹ ਨੀ ਗੱਲ ਠੀਕ ਹੈ। ਜਦੋਂ ਕੰਮ ਬਹੁਤ ਹੁੰਦੇ, ਹੱਦੋਂ ਵੱਧ ਹੋ ਜਾਂਦੇ, ਉਹ ਵੀ ਹੱਦੋਂ ਵੱਧ ਸੀਗੇ ਜੀ, ਉਹ ਵੀ ਹੱਦੋਂ ਵੱਧ ਹੀ ਸੀਗੇ। ਏਦਾਂ ਦਾ ਕੰਮ ਅਸੀਂ ਵੀ ਨੀ ਵੇਖਿਆ ਸੀਗਾ ਕਦੀ ਵੀ ਉਹ ਲੋਕਾਂ ਨੂੰ ਦਾ ਟਾਈਮ ਨਹੀਂ, ਰੋਟੀ ਖਾਣ ਦਾ, ਸੌਣ ਦਾ। ਪੈਸੇ ਬਣਦੇ ਆ, ਪੈਸੇ ਬਣਾਈ ਜਾਂਦੇ ਆ ਅਸੀਂ। ਕੋਈ ਵੀ ਪ੍ਰੋਫੈਸ਼ਨ ਸੀਗਾ, ਪੈਸੇ ਬਹੁਤ ਬਣਨੇ ਆ ਲੋਕਾਂ ਦੇ। ਉਹ ਸਿਰਫ ਕੰਮ ਕਰਨ ਵਾਲਿਆਂ ਨੇ ਜੀ, ਉਹ ਹੈ ਨੀ ਵੀ ਹਾਂ ਮੈਂ ਵਿਹਲਾ ਬੈਠਾ, ਮੈਂ ਵਿਹਲੀ ਆ, ਮੈਂ ਤਾਂ ਕੰਮ ਤੇ ਜਾਣਾ ਹੀ ਨਹੀਂਗਾ, ਤੇ ਬਾਅਦ ਵਿੱਚ ਮੇਰੇ ਵਰਗਾਮੀਆਂ ਰਾਟ ਪਾਈ ਜਾਵੇ, ਮੇਰੇ ਕੋਲ ਪੈਸੇ ਹੈ ਨੀ ਗੇ, ਪੈਸੇ ਨਹੀਂ ਬਣੇ। ਜਦੋਂ ਤੁਸੀਂ ਕੰਮ ਦੇ ਟਾਈਮ ਤੇ ਕੰਮ ਕਰ ਲਿਆ, ਤੁਹਾਨੂੰ ਪੈਸੇ ਬਣੇ ਆ। ਉਹਦੇ ਤੋਂ ਬਾਅਦ ਫਿਰ ਰੋਜ਼ ਵੀ ਕਹਿੰਦੇ ਹੁੰਦੇ ਆ ਵੀ ਜਿਹੜਾ ਫਰੂਟ ਵੀ ਦਰਖਤਾਂ ਨੂੰ ਲੱਗਦਾ ਨਾ, ਹਾਂਜੀ, ਉਹ ਵੀ ਰੁੱਤ ਦੇ ਹਿਸਾਬ ਨਾਲ ਰੁੱਤ ਦੇ ਹਿਸਾਬ ਨਾਲ, ਬਿਲਕੁਲ ਸਹੀ ਹੈ, ਬਿਲਕੁਲ। ਉਹ 12 ਮਹੀਨੇ ਨਹੀਂ ਲੱਗਦਾ, ਸੰਤਰੇ ਹੀ ਲੱਗਦੇ ਆ 12 ਮਹੀਨੇ। ਸਹੀ ਗੱਲ ਹੈ, ਜੀ, ਜੀ, ਸੰਤਰੇ ਹੀ ਲੱਗਦੇ ਆ, ਪਰ ਉਹ ਵੀ ਉਸੇ ਵੇਲੇ ਪੱਕਦੇ ਨਹੀਂ ਜਿਲੇ ਲੱਗ ਜਾਂਦੇ ਆ। ਜੀ, ਉਹ ਵੀ ਟਾਈਮ ਪਾ ਕੇ ਪੱਕਦੇ ਆ। ਸੋ ਜਦੋਂ ਤੁਸੀਂ ਇੰਨਾ ਕੰਮ ਹੁੰਦਾ ਆ, ਇੰਨੇ ਪੈਸੇ ਬਣਾ ਲਿਆ, ਤੇ ਬਾਅਦ ਵਿੱਚ ਫਿਰ ਰੋਣ ਦਾ ਬਹੁਤਾ ਕੰਮ ਨਹੀਂ ਚਾਹੀਦਾ ਸਾਨੂੰ। ਹਾਂ, ਅਸੀਂ ਆਪਣੀ ਟੈਨਸ਼ਨ ਮੁਕਾਉਣ ਦੇ ਲਈ ਅਸੀਂ ਆਹ ਖਾ ਲਿਆ, ਉਹ ਪੀ ਲਿਆ, ਏਦਾਂ ਦਾ ਵੀ ਨਹੀਂ ਚਾਹੀਦਾ। ਏਦਾਂ ਦੀਆਂ ਵੀ ਸ਼ਿਕਾਇਤਾਂ ਇੰਨੀਆਂ ਆ ਰਹੀਆਂ ਵਾ ਕਿ ਅਸੀਂ ਦੱਸੋ ਕੀ ਕਰੀਏ। ਹੁਣ ਅਸੀਂ ਕਿਹੜਾ ਕੇਂਦਰ ਖੋਲ ਲਈਏ? ਜੀ, ਜੀ, ਅਸੀਂ ਕੇਂਦਰ ਖੋਲਣ ਵੈਸੇ ਤਾਂ ਰੇਡੀਓ ਤੇ ਗੱਲ ਕਰਦੇ ਆ, ਤੇ ਦੇਖੋ ਵਾਧੇ ਘਾਟੇ ਚੱਲਦੇ ਰਹਿੰਦੇ ਆ, ਬਿਲਕੁਲ ਉੱਤੇ ਥੱਲੇ ਹੁੰਦਾ ਰਹਿੰਦਾ ਆ, ਹਨਾ। ਜਦੋਂ ਦੇਖੋ ਵੀ 96 ਦੇ ਵਿੱਚ ਇਹਨਾਂ ਨੇ ਕੰਪਨੀਆਂ ਬਾਹਰ ਕੱਢਤੀਆਂ, ਕੰਮ ਪ੍ਰੋਡਕਸ਼ਨ ਦਾ ਬਾਹਰ ਕੱਢ ਦਿੱਤਾ, ਜੀ, ਜੀ, ਕਿੰਨੀ ਦੁਨੀਆ ਵਿਹਲੀ ਹੋ ਗਈ ਸੀ, ਕਿੰਨੀ ਦੁਨੀਆ, ਸਹੀ, ਬਿਲਕੁਲ। ਤੇ ਜਿਨ੍ਹਾਂ ਦੇ ਕੋਲ ਉਹ ਐਕਸਪੈਰੀਮੈਂਟ ਸੀਗਾ, ਉਹ ਕੰਮ ਕਰਨ ਦਾ ਉਹਨਾਂ ਕੋਲ ਐਕਸਪੀਰੀਅੰਸ ਸੀਗਾ, ਉਹਨਾਂ ਨੂੰ ਕੰਮ ਨਹੀਂ ਸੀ ਮਿਲਦੇ। ਫਿਰ ਵੀ ਗੁਜ਼ਾਰਾ ਹੋ ਗਿਆ ਸਾਰਿਆਂ ਦਾ। ਜਾਂ ਤੇ ਉਹਨਾਂ ਨੇ ਫਿਰ ਕੰਮ ਹੋਰ ਸਿੱਖ ਲਿਆ, ਜੀ, ਜਾਂ ਤੇ ਉਹਨਾਂ ਨੇ ਪ੍ਰੋਫੈਸ਼ਨ ਚੇਂਜ ਕਰ ਲਿਆ। ਜੀ,
ਆਪਾਂ ਵੀ ਤੁਹਾਨੂੰ ਇਹ ਰਿਕੁਐਸਟ ਕਰਨ ਲਈ ਪਿਛਲੇ 5 ਕੁ 7 ਮਿੰਟ ਜ਼ਰੂਰ ਲਾਵਾਂਗੇ ਜੀ, ਜੀ। ਕਿ ਇਸ ਕੰਮ ਦੇ ਵਿੱਚ ਤੁਸੀਂ ਹੈਗੇ ਆ ਹੂੰ, ਉਹ ਸਲੋ ਹੋ ਗਿਆ, ਜੀ। ਉਹ ਕੰਮ ਚੱਲ ਨਹੀਂ ਰਿਹਾ ਤੇ ਰੋਣ ਪਿੱਟਣ ਦੀ ਤਾਂ ਕੋਈ ਲੋੜ ਨਹੀਂ ਹੈਗੀ। ਕੰਮ ਹੋਰ ਸਿੱਖ ਲਓ ਜਿੰਨਾ ਚਿਰ ਸਲੋ ਹੋ ਗਿਆ। ਆਨਲਾਈਨ ਕਲਾਸਾਂ ਲੈ ਲਓ। ਜੀ। ਜੇ ਤੁਸੀਂ ਇੱਥੇ ਹੀ ਰਹਿਣਾ ਹੈ, ਇਸ ਕੰਟਰੀ ਦੇ ਵਿੱਚ ਹੀ ਰਹਿਣਾ ਹੈ, ਆਪਣਾ ਹੂੰ, ਪ੍ਰੋਫੈਸ਼ਨ ਚੇਂਜ ਕਰ ਲਓ। ਇਹੋ ਹੀ ਕੰਟਰੀ ਹੈਗੀ ਆ ਵੀ ਜਿੱਥੇ ਤੁਸੀਂ ਪ੍ਰੋਫੈਸ਼ਨ ਚੇਂਜ ਕਰ ਸਕਦੇ ਆ। ਇੱਕ ਜਿਹੜਾ ਨਾ ਜੀ। ਝਾੜੂ ਫੇਰਨ ਵਾਲਾ ਜੈਨੀਟਰ ਆ, ਹੂੰ, ਇੱਕ ਟਾਈਮ ਸੀ ਪ੍ਰਵੀਨ ਜੀ। ਕਿ ਉਹ ਵੀ ਰੀਅਲਟਰ ਦਾ ਲਾਇਸੈਂਸ ਲੈ ਫਿਰਦਾ ਸੀ, ਨਾਲ ਦੀ ਨਾਲ ਆਪਣੀ ਜੌਬ ਕਰਦਾ ਸੀ। ਇਹ ਵੀ ਠੀਕ ਹੈ। ਮੌਕਾ ਅਸੀਂ ਦੇਖਿਆ ਹੈ ਜੀ। ਤੇ ਲੋਕਾਂ ਨੂੰ ਵੀ ਜਾਣਦੇ ਆ। ਉਸ ਹੂੰ, ਟਾਈਮ ਦੇ ਉੱਤੇ ਨਾਲੇ ਤੋਂ ਆਪਣਾ ਜੌਬ ਕਰਦੇ ਸੀਗੇ, ਹੂੰ। ਝਾੜੂ ਪੋਚਾ ਜੋ ਵੀ ਕੰਮ ਕਰਦੇ ਸੀ, ਨਾਲ ਦੀ ਨਾਲ ਹੀ ਉਹਨੇ ਲਾਇਸੈਂਸ ਲਏ ਸੀ, ਘਰ ਵੀ ਵੇਚਦੇ ਸੀਗੇ। ਆਪਣਾ ਜਿਹੜੇ ਨੇ ਅਮਰਜੀਤ ਜੀ, ਜੀ। ਅਮਰਜੀਤ ਜੀ ਹਾਂਜੀ ਭੈਣ ਜੀ, ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰਵੀਨ ਜੀ ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਬੇਨਤੀ ਕਰਦੇ ਸੀ ਟਰੱਕਾਂ ਵਾਲੇ, ਮੈਂ ਵੀ ਹੁਣ ਟਰੱਕ ਲਾਈਨ 'ਚ ਹੀ ਆ। ਚਲੋ ਸਟੋਰ ਵੀ ਸੀਗਾ ਜੀ। ਤੇ ਬੱਚੇ ਚਲਾਉਂਦੇ ਆ ਤੇ ਟਰੱਕ ਲਾਈਨ 'ਚ ਭੈਣ ਜੀ ਆ ਬਾਥਰੂਮਾਂ ਦੀ ਗੱਲ ਹੋ ਰਹੀ ਹੈ। ਦੇਖੋ ਹੁਣ ਬੇਰੀਏ ਤੋਂ ਆ ਜਾਓ ਤੁਸੀਂ ਟਰਲਕ ਨੂੰ 99 ਤੇ ਇੱਕ ਟਰਲਕ ਰੈਸਟ ਏਰੀਆ ਜਿਹੜਾ ਖੁੱਲਾ ਆ, ਟਰਲਕ ਤੋਂ ਅੱਗੇ ਹਾਂਜੀ ਟਰਲਕ ਬੈਕ ਸਪੀਡ ਤਾਂ ਮੇਰਾ ਖਿਆਲ 250 ਮੀਲਾਂ ਪੈ ਜਾਂਦੀਆਂ। ਉੱਥੇ ਜਾ ਕੇ ਕੋਈ ਰਸਤੇ ਦੋ ਆ, ਦੋਨੇ ਤੇ ਦੋਨੇ ਬੰਦ ਆ। ਠੀਕ ਹੈ। ਬੈਕ ਸਪੀਡ ਤੋਂ ਅੱਗੇ ਨੀਡਲ ਚੱਲ ਜਾਓ ਤੁਸੀਂ, 250 ਪੌਣੇ 300 ਮੀਲ ਪੈ ਜਾਂਦਾ। ਕੋਈ ਰੈਸਟੇਰੀਅਨ ਜਿਹੜੇ ਹੈਗੇ ਉਹ ਬੰਦ ਕੀਤੇ ਆ। ਠੀਕ ਹੈ। ਇੱਕ ਸਿਰਫ ਹਾਂਜੀ ਹਾਂਜੀ ਉਹ ਵੀ ਬੰਦ ਕੀਤਾ ਬੈਕ ਸਪੀਡ ਵਾਲਾ ਵੀ, ਜਿਹੜਾ ਕਿ ਉਹ ਪਾਇਲਟ ਦੇ ਕੋਲ ਆਉਂਦਾ ਬੌਰਨ ਜਾ ਕੇ। ਇਹਨਾਂ ਨੂੰ ਬੰਦ ਹੋਇਆ ਨੂੰ ਮੇਰਾ ਖਿਆਲ 6 7 ਮਹੀਨੇ ਹੋ ਗਏ ਆ। ਤੇ ਹੁਣ ਟਰੱਕਾਂ ਵਾਲੇ ਚਲੋ ਮੈਂ ਇਸ ਇਲਾਕੇ 'ਚ ਨਹੀਂ ਵੀ ਬਾਹਰ ਪਿਸ਼ਾਬ ਕਰਦੇ। ਹੁਣ ਦੇਖੋ ਬੇਰੀਏ ਤੋਂ ਜਿਹੜਾ ਲੋਡ ਲੈ ਕੇ ਤੁਰਿਆ ਨੀਡਲ ਤੱਕ ਉਹਨੂੰ 600 650 ਮੀਲਾਂ ਪੈ ਜਾਂਦੀਆਂ। ਵਿਚਾਰਾ ਕੀ ਕਰੂਗਾ ਜਿਹੜਾ ਬਜ਼ੁਰਗ ਬੰਦਾ। ਹਾਂਜੀ ਫਿਰ ਬਾਹਰ ਤੁਸੀਂ ਸਟੇਟਾਂ 'ਚ ਚਲ ਜਾਓ, ਫਰੀਡਾ ਚਲ ਜਾਓ, ਇੱਧਰ ਚਲ ਜਾਓ, ਜਾਰਜੀਆ ਚਲ ਜਾਓ, ਇੰਨੇ ਵਧੀਆ ਰੈਸਟਰੂਮ ਹੈ ਨਾ, ਤੁਹਾਡਾ ਜੀ ਕਰਦਾ ਗੈਸ ਸਟੇਸ਼ਨ ਤੇ ਰੁਕੇ ਰੈਸਟਰੂਮ 'ਚ ਇੱਥੇ ਰੈਸਟ ਏਰੀਆ 'ਚ ਬਹਿ ਕੇ ਨਾ ਇੱਥੇ ਅਸੀਂ ਪਿਕਨਿਕ ਮਨਾ ਲਈਏ, ਇੱਥੇ ਸੌਂ ਜਾਈਏ। ਇੰਨੇ ਵਧੀਆ ਲਾਈਟਾਂ ਜਗਦੀਆਂ ਵੀ, ਇੰਨੀ ਪਾਰਕਿੰਗ ਸਪੇਸ ਅਵੇਲੇਬਲ ਆ, ਇੰਨੇ ਟਰੱਕ ਤੁਹਾਡੇ ਲੱਗਣੇ ਆ, ਇੰਨੇ ਵਧੀਆ। ਇੱਕ ਕੈਲੀਫੋਰਨੀਆ 'ਚ ਕਿਉਂ ਫਿਰ ਗੈਸ ਮਹਿੰਗੀ, ਇੱਥੇ ਅਸੀਂ ਇਹਨਾਂ ਨੂੰ ਟੈਕਸ ਦਿੰਦੇ ਆ। ਸਭ ਤੋਂ ਵੱਧ ਪੈਸਾ ਕੈਲੀਫੋਰਨੀਆ ਟੈਕਸ 'ਚ ਬਣਾਉਂਦਾ। ਜੀ 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 ਸਹੀ ਹੈ ਕਿ ਟੈਕਸਾਂ 'ਚ ਪੈਸਾ ਦਿੰਦੇ ਆ। ਜੇ ਅਸੀਂ ਕੈਲੀਫੋਰਨੀਆ ਦੀ ਨੰਬਰ ਪਲੇਟ ਆ ਗੈਸ ਇੱਥੋਂ ਨਹੀਂ ਪਾਉਂਦੇ 1900 ਗੈਲਨ 3 ਮਹੀਨਿਆਂ 'ਚ, ਇਫਤਾ ਅਸੀਂ 75 ਸੈਂਟ ਪਰ ਗੈਲਨ ਦੇ ਹਿਸਾਬ ਨਾਲ ਇਹਨਾਂ ਨੂੰ ਅਸੀਂ ਟੈਕਸ ਦਿੰਦੇ ਆ ਕੈਲੀਫੋਰਨੀਆ ਗਵਰਨਮੈਂਟ ਨੂੰ। ਤੇ ਰੈਸਟ ਏਰੀਆ ਇੱਥੇ ਬਿਲਕੁਲ ਨਹੀਂ 7 ਮਹੀਨੇ ਹੋ ਗਏ ਬੰਦ ਕੀਤਿਆਂ ਨੂੰ। ਬਾਕੀ ਰਹੀ ਮੰਦੀ ਦੀ ਗੱਲ ਆ, ਮੰਦੀ ਦੀ ਗੱਲ ਏਦਾਂ ਹੈ ਜੀ, ਜਦੋਂ ਹੁਣ ਸਾਨੂੰ ਵੀ 14-15 ਸਾਲ ਹੋ ਗਏ ਟਰੱਕ ਚਲਾਉਂਦੇ ਨੇ, ਕੋਈ ਮੰਦਾ ਨਹੀਂ ਗਾ। ਬਾਕੀ ਇਸ ਕਰਕੇ ਮਹਿਸੂਸ ਹੁੰਦਾ ਵੀ ਆ ਜਦੋਂ ਕਰੋਨਾ ਸੀ ਉਦੋਂ ਪੈਸੇ ਵੱਧ ਮਿਲੀ ਜਾਂ ਉਹਦੇ ਹਿਸਾਬ ਨਾਲ ਤਾਂ ਬੰਦਾ ਹੈਗਾ ਹੀ ਆ ਜੀ। ਠੀਕ ਹੈ। ਬਾਕੀ ਇਹਨਾਂ ਮਾੜਾ ਮੋਟਾ ਤਾਂ ਆਉਂਦਾ ਰਹਿੰਦਾ। 2007-8 'ਚ ਵੀ ਚਲੋ ਇਦਾਂ ਦਾ ਸੈਸ਼ਨ ਆਇਆ ਸੀ ਮਾੜਾ ਮੋਟਾ, ਪਰ ਉਦਾਂ ਦਾ ਨਹੀਂ। ਫਿਰ ਵੀ ਲਿਮਟ ਨਾਲ ਤੁਸੀਂ ਚਲੋ। ਹੁਣ ਸਾਨੂੰ 12-15 ਸਾਲ ਹੋ ਗਏ ਚਲਾਉਂਦੇ, ਇੱਕੋ ਟਰੱਕ ਰੱਖਿਆ, ਨਾ ਕੋਈ ਸਿਰਦਰਦੀ ਨਾ ਲੈਣੀ, ਬੜਾ ਸੋਹਣਾ ਗੁਜ਼ਾਰਾ ਮਹਾਰਾਜ ਦੀ ਕਿਰਪਾ ਨਾਲ ਹੁੰਦਾ। ਅਸੀਂ ਅੱਜ ਵੀ ਨਹੀਂ ਕਹਿੰਦੇ ਵੀ ਮੰਦਾ ਆ, ਅਸੀਂ ਕਹਿੰਦੇ ਠੀਕ ਆ, ਬਿਲਕੁਲ ਠੀਕ ਆ। ਤੇ ਜਿਨ੍ਹਾਂ ਨੇ ਲੋੜੋਂ ਵੱਧ ਪੈਰ ਪਸਾਰੇ ਆ ਉਹਨਾਂ ਵਾਸਤੇ ਫਿਰ ਆਪੇ ਮੰਦਾ ਆ। ਹੁਣ ਜਿਨ੍ਹਾਂ ਨੇ ਚੱਕਿਆ ਬਾਕੀ ਬਾਥਰੂਮਾਂ ਦੀ ਇਹ ਗੱਲ ਹੈਗੀ ਆ ਵੀ ਆਪਣੇ ਬੰਦੇ ਠੀਕ ਹੈ ਵੀ ਕਈ ਖਰਾਬ ਵੀ ਕਰਦੇ ਆ। ਹੁਣ ਮੈਂ ਆਰਕੋ ਤੇ ਭੈਣ ਜੀ ਤੁਹਾਨੂੰ ਅੱਜ ਗੱਲ ਦੱਸਣ ਲੱਗਿਆ 9-10 ਸੰਨ ਦੀ ਆਰਕੋ ਤੇ ਮੈਂ ਮੈਨੇਜਰ ਹੁੰਦਾ ਸੀ। ਰਾਤ ਨੂੰ ਕਾਲੇ ਆਏ ਦੋ, ਅਸੀਂ ਵੀਡੀਓ 'ਚ ਦੇਖਿਆ, ਦੋਨੇ ਜਣੇ ਅੰਦਰ ਬਾਥਰੂਮ 'ਚ ਵੜ ਗਏ। ਇੱਕ ਜਣਾ ਫਲੱਸ਼ 'ਚ, ਇੱਕ ਜਣਾ ਸਿੰਕ 'ਚ ਪੋਟੀ ਕਰਕੇ ਗਿਆ। ਦੱਸੋ ਕੀ ਕਰੋਗੇ ਤੁਸੀਂ? ਗੈਸ ਸਟੇਸ਼ਨ ਵਾਲੇ ਵੀ ਅੱਕ ਜਾਂਦੇ ਆ ਜਦੋਂ ਇਦਾਂ ਦੇ ਗਲਤ ਕੰਮ ਕਰਦੇ ਆ ਅਸੀਂ। ਅਮਰਜੀਤ ਜੀ ਅਸੀਂ ਤਾਂ ਹੀ ਕਹਿੰਦੇ ਆ ਵੀ ਗੰਦ ਨਾ ਪਾਓ, ਨਹੀਂ ਤਾਂ ਸਾਡਾ ਨਾਮ ਵੀ ਉੱਥੇ ਲੱਗੂਗਾ। ਜੀ 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 ਇਹ ਨਹੀਂ ਉਹ ਨਹੀਂ ਆਪਾਂ ਦੂਜੀ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹਾਂ। ਹਾਂਜੀ ਸਾਡੇ ਹਾਲ ਵੀ ਉਂਗਲੀ ਹੋਊਗੀ ਜੇ ਅਸੀਂ ਗੰਦ ਪਾਵਾਂਗੇ। ਜੀ 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 ਆ ਸਰਦੀਆਂ ਨੂੰ ਮੈਂ ਜੀ ਟੈਕਸਸ ਹੁਣ ਉੱਥੇ ਅਮਰੀਲੋ ਆ ਗੈਸ ਪਾਉਂਦਾ ਪਿਆ। ਮੈਂ ਨਾਲ ਦੇ ਪੰਪ ਤੇ ਆ ਤੇ ਨਾਲ ਦੇ ਪੰਪ ਤੇ ਉੱਥੇ ਹੁਣ ਨਾ ਕੀ ਲਈਏ, ਬੰਦਾ ਮੀਂਹ ਪੈਣ ਡਿਆ, ਬਰਫ਼ ਪੈਣ ਡਈ ਆ, ਚਲੋ ਮੈਂ ਗੈਸ ਪਵਾ ਕੇ ਅੰਦਰ ਨੂੰ ਚੱਲ ਗਿਆ। ਆਇਆ ਤਾਂ ਉਹ ਨਾਲੇ ਗੈਸ ਪਵਾਵੇ ਨਾਲੇ ਪੰਪ ਤੇ ਮੂਤੀ ਜਾਵੇ ਉੱਥੇ। ਦੱਸੋ ਕੀ ਕਰੋਗੇ ਤੁਸੀਂ? ਕਿਹਦਾ ਕਹੀਏ? ਤੋ ਇਸ ਕਰਕੇ ਆ ਚਲੋ ਰੰਗ ਬਰੰਗੀ ਦੁਨੀਆ ਜੀ ਸਾਰੀ। ਤੇ ਬਾਕੀ ਇਸ਼ੂ ਰੈਸਟ ਏਰੀਆ ਤੇ ਕੈਲੀਫੋਰਨੀਆ 'ਚ ਭੈਣ ਜੀ ਬਹੁਤ ਜ਼ਿਆਦਾ ਆ। ਸਭ ਨਾਲੋਂ ਵੱਧ ਟੈਕਸ ਦਿੰਦੇ ਆ ਤੇ ਬਹੁਤ ਸਭ ਨਾਲੋਂ ਮਹਿੰਗੀ ਗੈਸ ਆ। ਰੈਸਟ ਏਰੀਆ 500 ਮੀਲ ਦੇ ਵਿੱਚ ਸਾਰੇ ਬੰਦ ਪਏ ਆ। ਮਜਬੂਰ ਬੰਦਾ ਕੀ ਕਰੂਗਾ? ਪਹਿਲੇ ਭਾਈ ਸਾਹਿਬ ਕਹਿ ਕੇ ਗਏ ਵੀ ਟਰੱਕਾਂ ਦੇ ਨਾ ਟਾਇਰਾਂ ਤੇ, ਹੁਣ ਬੰਦਾ ਕਿੰਨਾ ਚਿਰ ਹੋਲਡ ਕਰ ਲਊਗਾ? ਦੱਸੋ 500 ਮੀਲ ਜਾਣ ਨੂੰ ਤੁਹਾਨੂੰ 55-50 ਦੀ ਸਪੀਡ ਆ,
12-13 ਘੰਟੇ 12 ਘੰਟੇ ਲੱਗ ਜਾਂਦੇ, 10-11 ਘੰਟੇ। ਮੌਜ ਨਾਲ ਜੀ 11 ਘੰਟੇ ਬੰਦਾ ਹੋਲਡ ਵੀ ਨਹੀਂ ਕਰ ਸਕਦਾ, ਕਿਤੋਂ ਘਰੋਂ ਵੀ ਤੁਰਿਆ ਹੋਵੇ, ਵੇਅਰ ਹਾਊਸ ਤੋਂ ਵੀ ਤੁਰਿਆ ਹੋਵੇ। ਗੈਸ ਸਟੇਸ਼ਨ ਦੀ ਜੇ ਤੁਸੀਂ ਕੱਢਦੇ ਆ ਤਾਂ ਲੌਗ ਬੁੱਕਾਂ ਨਹੀਂ, ਪਹਿਲਾਂ ਤਾਂ ਤੁਸੀਂ ਗੈਸ ਸਟੇਸ਼ਨ ਤੇ ਕੱਢੋਗੇ 10 ਮਿੰਟ ਲੱਗਦੇ, ਫਿਰ ਪਾਰਕਿੰਗ ਲੱਭੋਗੇ, ਲਾਓ 20 ਮਿੰਟ, ਅੱਧਾ ਘੰਟਾ ਕੋਠੀ ਹੋ ਜਾਂਦਾ। ਲੌਗ ਬੁੱਕਾਂ ਸ਼ਾਰਟ ਆ, ਪ੍ਰੋਬਲਮਾਂ ਤਾਂ ਬਹੁਤ ਹੈਗੀਆਂ। ਬਾਕੀ ਵੇਅਰ ਹਾਊਸਾਂ ਦੇ ਸਾਨੂੰ ਹੁਣ ਅੰਦਰ ਨਹੀਂ ਜਾਣ ਦਿੰਦੇ, ਉਹ ਬਾਹਰ ਹੀ ਬਿੱਲ ਲਿਆ ਕੇ ਸਾਈਨ ਕਰਾਉਣ, ਨਾ ਸਾਨੂੰ ਪਤਾ ਵੀ ਵਿੱਚ ਇਹਦੇ ਕੀ ਲੱਦਿਆ। ਉਹ ਸੀਲ ਵੀ ਆਪ ਲਾਉਂਦੇ ਆ ਕੇ, ਕਹਿੰਦੇ ਡੋਰਾਂ ਲਾ ਦਿਓ, ਸੀਲ ਲਾ ਦਿਓ, ਅਸੀਂ ਐਕਸੈਪਟ ਕਰਦੇ ਨਹੀਂ ਹਾਂ। ਲਿਖ ਦਿਆ ਕਰੋ ਵਿੱਚ, ਲਿਖ ਦਿਆ ਕਰੋ ਹਾਂਜੀ, ਜਿਹੜਾ ਭਾਈ ਹਾਂਜੀ, ਸਾਹਿਬ ਹਾਂਜੀ। ਪਹਿਲਾਂ ਕਹਿ ਕੇ ਗਏ ਆ, 2-4 ਹਾਂਜੀ, ਲਾਈਨਾਂ ਨਾ ਹਾਂਜੀ, ਪੱਕੀਆਂ ਹੀ ਕਰ ਲਓ। ਜੀ 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 ਠੀਕ ਠੀਕ ਹੈ ਜੀ, ਟਰਾਈ ਕਰਦੇ। ਹਾਂਜੀ, Thank ਥੈਂਕ ਯੂ ਭੈਣ ਜੀ, ਟਾਈਮ ਬਹੁਤ- ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਬਹੁਤ ਵਧੀਆ ਮੁੱਦਾ, ਪੰਜਾਬੀ ਕਮਿਊਨਿਟੀ ਦੇ ਤੁਸੀਂ ਮੁੱਦੇ ਉਠਾਉਂਦੇ ਆ, ਰੋਜ਼ ਸੁਣੀਦੇ ਆ, ਪਰ ਸੁਣ ਕੇ ਜੋ ਮਜ਼ਾ ਆਉਂਦਾ ਨਾ, ਗੱਲ ਕਰਨ ਨੂੰ ਬਹੁਤ ਘੱਟ ਕਰੀ ਦੀ। ਮੈਨੂੰ Thank you. ਤੁਹਾਡਾ ਰੇਡੀਓ ਮੇਰਾ ਖਿਆਲ 10 ਸਾਲ ਹੋ ਗਏ ਜੀ ਸੁਣਦਿਆਂ। Thank you. ਜੁੜਿਆ ਵੀ ਥੈਂਕ ਯੂ ਕਰੋ ਭੈਣ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਦੇਖੋ ਪ੍ਰੋਬਲਮ ਤਾਂ ਸਾਰੇ ਪਾਸੇ ਹੀ ਆ, ਜੇ ਸਾਨੂੰ ਕਿਤੇ ਸਹੂਲਤ ਮਿਲਦੀ ਆ ਉਹਨੂੰ ਸਾਫ਼ ਰੱਖਣਾ ਸਾਡਾ ਫਰਜ਼ ਹੈ। ਜੀ ਜੀ ਅਸੀਂ ਬਿਲਕੁਲ। ਆਪਣੇ ਤਾਂ ਹੀ ਗੱਲ ਰੱਖੀਏ, ਦੂਜੀਆਂ ਕਮਿਊਨਿਟੀਆਂ ਕੀ ਕਰਦੀਆਂ, ਜਿੱਦਾਂ ਹੁਣ ਇਹਨਾਂ ਨੇ ਦੂਜੀ ਕਮਿਊਨਿਟੀ ਦਾ ਨਾਂ ਲਿਆ ਆ ਨਾ, ਹੂੰ ਇਸ ਕਰਕੇ ਕਰਦੇ ਆ ਕਿਤੇ ਅਸੀਂ ਨਾ ਉਹਨਾਂ ਦੇ ਵਿੱਚ ਗਿਣਤੀ ਦੇ ਵਿੱਚ ਆ ਜਾਈਏ। ਹਾਂ ਬਿਲਕੁਲ ਜੀ। ਤੇ ਸਾਡੇ ਹਾਲ ਵੀ ਉਂਗਲੀ ਨਾ ਉਦਾਂ ਹੀ ਉੱਠੂਗੀ। ਤੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਸਿਰ ਮੰਨਿਆ ਜਾਂਦਾ ਆ ਲੋਕਾਂ ਦਾ, ਜਿਹੜੇ ਗੈਸ ਪਾਉਂਦੇ ਆ ਜਾਂ ਰੋਡ ਟੈਕਸ ਦਿੰਦੇ ਆ ਜਾਂ ਕੁਝ ਵੀ ਆ। ਤੇ ਉਹ ਦੇਖ ਲਓ ਫਿਰ ਰੈਸਟ ਏਰੀਏ ਹਜੇ ਤੱਕ ਬੰਦ ਆ। ਮੈਨੂੰ ਚਿਰ ਹੋ ਗਿਆ ਤੈਨੂੰ ਗਈ ਨੂੰ, ਇੱਕ ਵਾਰ ਮੈਂ ਦੇਖੇ ਸੀਗੇ 5-6 ਮਹੀਨੇ ਪਹਿਲਾਂ। ਜੀ ਉਹ ਹਜੇ ਤੱਕ ਬੰਦ ਹੈ। ਜਿੰਨਾ ਚਿਰ ਅਸੀਂ ਰੌਲੀ ਨਾ ਪਾਵਾਂਗੇ, ਅਸੀਂ ਲਿਖਤੀ ਨਾ ਦੇਵਾਂਗੇ ਨਾ, ਤੇ ਉਹਨਾਂ ਚਿਰ ਉਹਨਾਂ ਕੋਈ ਚਿਰ ਹੱਲ ਕੁਛ ਨਹੀਂ ਹੋਣਾ, ਕੁਛ ਜੀ। ਨਹੀਂ ਹੋਣਾ। ਇਹ ਤਾਂ ਸਾਰਾ ਕੁਝ ਜਿਹੜਾ ਨਾ ਕਾਰਟਰਾਂ ਦੇ ਅੰਡਰ ਹੀ ਹੁੰਦਾ, ਦਿੱਤਾ ਹੁੰਦਾ। ਯੂਨੀਅਨ ਬਣੀਆਂ ਇਹਨਾਂ ਦੀਆਂ, ਇਹ ਕੁਛ ਨਹੀਂ ਕਰਦੇ। ਯੂਨੀਅਨ ਬਣੀਆਂ ਇਹਦੇ ਵਿੱਚ ਕਈ ਵਾਰੀ ਤਾਂ ਨਵੀਆਂ ਚੀਜ਼ਾਂ ਢਾਹ ਕੇ ਬਣਾਉਣ ਲੱਗ ਪੈਂਦੇ ਆ। ਚੀਜ਼ ਬਣੀ ਆ, ਹਜੇ 4 ਮਹੀਨੇ ਬਣੀ ਆ, ਉਹਨੂੰ ਢਾਹ ਕੇ ਫੇਰ ਬਣਾਉਣ ਲੱਗ ਪੈਂਦੇ ਆ, ਕਿਉਂਕਿ ਅਸੀਂ ਬੀਜੀ ਲੈਣਾ, ਅਸੀਂ ਪੈਸੇ ਲੈਣੇ ਆ, ਯੂਨੀਅਨ ਨੇ ਮਿਲਦੇ ਆ। ਜੀ ਕਿੰਨਾ ਚਿਰ ਤੁਸੀਂ ਇਕੱਠੇ ਹੋ ਕੇ ਲਿਖ ਕੇ ਨਹੀਂ ਨਾ ਦਿੰਦੇ ਹੈਗੇ, ਉਦਾਂ ਉਹਨਾਂ ਚਿਰ ਤਾਂ ਨਹੀਂ। ਕਈ ਟਰੱਕ ਖੜੇ ਹੁੰਦੇ ਆ ਜਦੋਂ ਤੁਸੀਂ ਰੈਸਟ ਏਰੀਏ 'ਚ ਜਾਂਦੇ। ਚਲੋ ਹੁਣ ਜਿਹੜਾ ਬੰਦ ਹੈ ਉੱਥੇ ਤਾਂ ਨਾ ਖੜੇ ਹੋਣਗੇ ਨਾ। ਜੀ ਤੇ ਇਹ ਸੇਵਾ ਕਿਸੇ ਨੂੰ ਕਰਨੀ ਪੈਣੀ ਆ ਵੈਸੇ, ਜਾਂ ਫਿਰ ਕੱਲੇ ਆ ਉਹਦਾ ਉਧਰੋਂ ਦੇਖ ਲਓ ਵੀ ਕੌਣ ਬੰਦੇ ਹੈਗੇ ਆ, ਉਹਨਾਂ ਨੂੰ ਇਹਦੀ ਕੰਪਲੇਨ ਕੀਤੀ ਜਾਵੇ ਕਿ ਆਹ ਕੀ ਹੋ ਰਿਹਾ ਆ ਸਾਡੇ ਲਈ ਨਾ। ਸਹੂਲਤ ਤਾਂ ਚਾਹੀਦੀ ਆ, ਗੱਲ ਤਾਂ ਇਹਨਾਂ ਦੀ ਸਹੀ ਆ। ਇਸ ਚੀਜ਼ ਤੇ ਜਿਹੜੀ ਨੈਚੁਰਲ ਕਾਲ ਹੈ ਉਸ ਦੇ ਉੱਤੇ ਕੰਟਰੋਲ ਨਹੀਂ ਹੁੰਦਾ ਹੈਗਾ। ਹਾਂ, ਉੱਥੇ ਉਹ ਜਾਣਾ ਹੀ ਹੁੰਦਾ, ਰੈਸਟਰੂਮ ਸਾਰਿਆਂ ਨੇ ਜਾਣਾ ਹੀ ਹੁੰਦਾ ਆ। ਤੇ ਉਹ ਅਗਲੇ ਬੰਦ ਕਰਕੇ ਬੈਠੇ, ਤਨਖਾਹਾਂ ਉਹ ਲਈ ਜਾਂਦੇ ਆ। ਤਨਖਾਹਾਂ ਉਹ ਲਈ ਜਾਂਦੇ ਆ, ਤਨਖਾਹਾਂ ਨਹੀਂ ਉਹਨਾਂ ਦੀਆਂ ਬੰਦ ਹੈਗੀਆਂ। ਸਭ ਕੁਛ ਚੱਲੀ ਜਾਂਦਾ ਆ। ਉਹ ਪਤਾ ਨਹੀਂ ਉਹ ਖਰੇ ਇੰਡੀਆ ਵਾਂਗ ਜਿਹਦਾ ਕਹਿ ਦਿੰਦੇ ਹੁੰਦੇ ਨਾ, ਰੋਡ ਪੇਪਰਾਂ ਦੇ ਵਿੱਚ ਸੜਕ ਬਣ ਗਈ, ਪੇਪਰਾਂ 'ਚ ਲੁੱਕ ਪੈ ਗਈ ਆ, ਤਾਂ ਸੜਕ ਕਦੀ ਵੀ ਨਹੀਂ ਬਣੀ ਹੁੰਦੀ। ਨਹੀਂ ਬਣੀ ਹੁੰਦੀ ਬਿਲਕੁਲ ਹਾਂ, ਜੀ। ਇੱਥੇ ਵੀ ਪਤਾ ਨਹੀਂ ਕੀ ਕਾਲੇ ਮਾਲੇ ਆ, ਇੱਥੇ ਵੀ ਬਹੁਤ ਕੁਛ ਚੱਲਦਾ ਆ, ਵੱਡੇ ਲੈਵਲ ਤੇ ਚੱਲਦਾ ਆ। ਨਾਲੇ ਆਮ ਬਿਲਕੁਲ ਤੇ ਜੀ ਨਹੀਂ ਸਾਨੂੰ ਪਤਾ ਲੱਗਦਾ, ਛੋਟੇ ਲੈਵਲ ਤੇ ਤਾਂ ਨਹੀਂ ਹੈਗਾ ਬਹੁਤਾ ਕੁਛ, ਹਾਂਜੀ ਵੱਡੇ ਲੈਵਲ ਦੇ ਉੱਤੇ ਵੱਡੀਆਂ ਗੱਲਾਂ ਚੱਲਦੀਆਂ ਆ। ਦੇਖ ਬਿਲਕੁਲ ਲਓ ਜੀ। ਪ੍ਰੈਜ਼ੀਡੈਂਟ ਦਾ ਮੁੰਡਾ ਕੀ ਕਰਦਾ ਸੀ, ਜਾਂ ਕੀ ਪ੍ਰੈਜ਼ੀਡੈਂਟ ਕਰਦਾ ਕੀ ਕਰਦੇ ਆ। ਟੈਕਸ ਵਾਲੇ ਮਸਲੇ 'ਚ ਵੇਖ ਲਓ। ਉਹਨਾਂ ਦੀਆਂ ਗੱਲਾਂ ਆਪਾਂ ਰੋਜ਼ ਸੁਣਦੇ ਆ। ਹੁਣ ਬਾਈਡਨ ਦੇ ਮੁੰਡੇ ਦੀ ਦੇਖ ਲਓ, ਪਿਓ ਕਿੱਦਾਂ ਉਹਨਾਂ ਨੇ ਉਹ ਬ੍ਰਾਈਬ ਲਈ ਸੀਗੀ, ਉਹਦੀਆਂ ਗੱਲਾਂ ਉਹਦੇ ਦੱਬ ਗਏ ਸੀਗੇ, ਹੁਣ ਨਿਕਲਦੀਆਂ ਆ। ਜੀ ਹੁਣ ਮਾਫੀਆਂ ਮੰਗ ਲਈਆਂ, ਜੇਲ੍ਹ ਨਾ ਜਾਣਾ ਪਵੇ। ਸੋ ਗਲਤੀਆਂ ਇਹ ਕਰਦੇ ਆ, ਸਾਰਾ ਕੁਝ ਹੁੰਦਾ ਵੱਡੇ ਲੈਵਲ ਤੇ ਬਹੁਤ ਕੁਝ ਹੈਗਾ ਆ। ਪਰ ਜੇ ਲੋਕ ਫੇਰ ਏਦਾਂ ਹੀ ਕੰਨਾਂ ਪਿੱਛੇ ਸਿੱਟ ਲੈਣਗੇ, ਕੈਲੀਫੋਰਨੀਆ ਤਾਂ ਓਦਾਂ ਹੀ ਵੀ ਬਲੈਤੀਆਂ ਦੀ ਆ, ਸਾਡੇ ਵਰਗਿਆਂ ਦੀ ਆ ਨਾ। ਜੀ ਜੀ ਸਹੀ। ਹਾਂ, ਤੇ ਅਸੀਂ ਬੋਲਣਾ ਨੀਗਾ, ਅਸੀਂ ਕਹਿਣਾ ਨੀਗਾ, ਇੱਕ ਦੂਜੇ ਨੂੰ ਥਾਪੀਆਂ ਮਾਰੀ ਜਾਣੀਆਂ, ਤੂੰ ਨਿਕਲ ਬਾਹਰ, ਤੂੰ ਨਿਕਲ ਬਾਹਰ। ਏਦਾਂ ਨਹੀਂ ਹੁੰਦੀ ਹੈਗੀ। ਜਿਸ ਕੰਟਰੀ 'ਚ ਰਹਿੰਦੇ, ਕਾਨੂੰਨ ਦੇ ਹਿਸਾਬ ਨਾਲ ਚੱਲੋ, ਸਭ ਕੁਝ ਹੋਊਗਾ। ਜੀ ਬਲਵਿੰਦਰ ਕੌਰ ਜੀ, ਆਪਣਾ ਸਮਾਂ ਜਿਹੜਾ ਉਹ ਪੰਜਾਬੀ ਸਾਂਝੀ ਸੱਥ ਪ੍ਰੋਗਰਾਮ ਦਾ ਸਮਾਪਤੀ ਵਾਲਾ ਜੀ। ਜੀ ਤੇ ਲਈਏ ਜੀ ਫਿਰ ਇਜਾਜ਼ਤ। ਜੀ ਬਿਲਕੁਲ ਜੀ, ਮੇਰੇ ਪ੍ਰਵੀਨ ਸ਼ਰਮਾ ਵੱਲੋਂ ਬਲਵਿੰਦਰ ਕੌਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।